ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਜੁੜ ਚੁੱਕੇ ਸਾਡੇ ਦਰਸ਼ਕਾਂ ਨੂੰ ਸਭ ਨੂੰ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਸ਼ਾਮ ਦਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਆਪਣੇ ਨਾਲ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਜੁੜ ਚੁੱਕੇ ਨੇ, ਜੋ ਕਿ ਖਬਰਾਂ ਦੇ ਉੱਤੇ ਨਜ਼ਰ ਬਣਾਵਾਂਗੇ, ਨਿਊਜ਼ ਦਾ ਐਨਾਲਿਸਿਸ ਜਿਹੜੇ ਉਹ ਕਰਨਗੇ। ਦੀਪਕ ਸ਼ਰਮਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਰਾਜਕਰਮਵੀਰ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 30 ਮਾਰਚ ਦਿਨ ਹੈਗਾ ਆ ਜੀ, ਵੀਰਵਾਰ। ਸਾਡੇ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਦੇ ਬਾਰੇ ਜਾਣਕਾਰੀ ਹਾਸਲ ਕਰਨੀ ਹੈ ਤਾਂ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਦੇ ਉੱਤੇ। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕੀਆਣਾ 415-909-0503। ਗੁਰਦੀਪ ਸਿੰਘ ਵਿਰਦੀ, ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਦੀਪ ਸਿੰਘ ਸੈਨਹੋਜ਼ੇ, ਮਨਜੀਤ ਸਿੰਘ ਸੈਨਹੋਜ਼ੇ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਦੀਪਕ ਜੀ ਸ਼ੁਰੂ ਕਰਦੇ ਹਾਂ। ਗੱਲ ਮਿਲਦਾ ਉੱਥੋਂ ਹੀ ਮੁੜ ਦੁਬਾਰਾ ਜਿਹੜੀ ਉਹ ਸ਼ੁਰੂ ਹੋਣੀ ਆ। ਜਿਹੜੇ ਪਿਛਲੇ ਕਈ ਦਿਨਾਂ ਦਾ ਚੱਲ ਰਿਹਾ ਆ ਕੰਮ, ਅੰਮ੍ਰਿਤਪਾਲ ਸਿੰਘ ਦੀ ਇੱਕ ਆਡੀਓ, ਇੱਕ ਵੀਡੀਓ ਜਿਹੜੀ ਉਹ ਹੋ ਰਹੀ ਆ। ਪਿਛਲੇ 28 ਘੰਟਿਆਂ 'ਚ ਦੂਜੀ ਵੀਡੀਓ ਆ। ਜਥੇਦਾਰ ਸਾਹਿਬ ਨੂੰ ਇੱਕ ਵਾਰੀ ਫੇਰ ਸਰਬੱਤ ਖਾਲਸਾ ਕਰਨ ਦੇ ਲਈ ਉਸਨੇ ਆਖਿਆ ਆ। ਇਹ ਹੁਣ ਮਸਲਾ ਇਹ ਆ ਵੀ ਕੀ ਇਹ ਜਥੇਦਾਰ ਸਾਹਿਬ ਦੇ ਨਾਲ ਇਹ ਉਲਝ ਰਹੇ ਆ ਜਾਂ ਉਹਨਾਂ ਦੀ ਅਗਵਾਈ ਕਬੂਲ ਰਹੇ? ਬਿਲਕੁਲ, ਆਪਾਂ ਪਹਿਲੀ ਵੀਡੀਓ ਤੋਂ ਬਾਅਦ ਵੀ ਇਹ ਚਰਚਾ ਕਰ ਰਹੇ ਸੀਗੇ ਕਿ ਕੀ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਜਾਂ ਨਵੇਂ ਸਵਾਲ ਖੜੇ ਹੋ ਗਏ ਜੀ। ਉਸੇ ਤਰ੍ਹਾਂ ਅੱਜ ਵੀ ਦੂਸਰੀ ਵੀਡੀਓ ਆਉਣ ਤੋਂ ਬਾਅਦ ਜਾਂ ਇੱਕ ਹੋਰ ਆਡੀਓ ਆਉਣ ਤੋਂ ਬਾਅਦ ਕਈ ਸਵਾਲਾਂ ਦੇ ਜਵਾਬ ਹੋਰ ਸਪਸ਼ਟ ਹੋਏ ਨੇ, ਪਰ ਕਈ ਸਵਾਲਾਂ ਦੇ ਜਵਾਬ ਹੋਰ ਉਲਝ ਗਏ ਨੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਇੱਕ ਤਾਂ ਇਹ ਹੈ ਕਿ 12 ਦਿਨਾਂ ਦੇ ਤੱਕ ਕੋਈ ਆਡੀਓ ਨਾ ਆਉਣਾ, ਕੋਈ ਵੀਡੀਓ ਨਾ ਆਉਣਾ, ਤੇ ਫਿਰ 28 ਘੰਟਿਆਂ ਦੇ ਫਰਕ ਨਾਲ ਹੀ ਦੂਜੀ ਵੀਡੀਓ ਦਾ ਵੀ ਆ ਜਾਣਾ ਤੇ ਵਿਚਾਲੇ ਇੱਕ ਆਡੀਓ ਵੀ ਆ ਜਾਣਾ। ਸੋ 28 ਘੰਟਿਆਂ ਦੇ ਵਿੱਚ ਦੋ ਵੀਡੀਓ ਆ ਗਈਆਂ, ਇੱਕ ਆਡੀਓ ਆ ਗਈ ਅੰਮ੍ਰਿਤਪਾਲ ਹੋਰਾਂ ਦੀ। ਸੋ ਇਹ ਲਗਾਤਾਰ ਇੰਨੀ ਤੇਜ਼ੀ ਨਾਲ ਤਿੰਨ ਚੀਜ਼ਾਂ ਦਾ ਇਕੱਠਿਆਂ ਆ ਜਾਣਾ। ਸੋ ਇਹ ਵੀ ਸਵਾਲ ਖੜੇ ਕਰਦਾ ਕਿ 13 ਦਿਨਾਂ 'ਚ ਇੱਕ ਆਖਰੀ 28 ਘੰਟਿਆਂ 'ਚ ਤਿੰਨ ਚੀਜ਼ਾਂ ਕਿਵੇਂ ਆ ਗਈਆਂ ਤੇ ਪਹਿਲਾਂ 12 ਦਿਨ ਕਿਉਂ ਕੁਛ ਨਹੀਂ ਆਇਆ। ਇਹ ਤਾਂ ਸਵਾਲ ਖੜੇ ਨੇ, ਪਰ ਇਹਦੇ ਵਿਚਾਲੇ ਜਿਹੜਾ ਸਭ ਤੋਂ ਬੜਾ ਸਵਾਲ ਖੜਾ ਹੈ, ਉਹ ਸਵਾਲ ਇੱਥੇ ਹੀ ਖੜਾ ਹੈ ਕਿ ਕੀ ਅੰਮ੍ਰਿਤਪਾਲ ਜਿਹੜੇ ਸ਼ੰਕੇ ਸ਼ੋਭੇ ਸੀਗੇ ਪਹਿਲੀ ਵੀਡੀਓ ਦੇ ਹਵਾਲੇ ਨਾਲ, ਕੀ ਉਹ ਦੂਜੀ ਵੀਡੀਓ 'ਚ ਸ਼ੰਕੇ ਸ਼ੋਭੇ ਦੂਰ ਹੋ ਗਏ? ਪਹਿਲੀ ਵੀਡੀਓ 'ਚ ਅੰਮ੍ਰਿਤਪਾਲ ਮਤਲਬ ਕਿ ਸਹਿਮ ਦੇ ਵਿੱਚ, ਨਿਮਰਤਾ ਦੇ ਵਿੱਚ, ਹੈ ਨਾ, ਜਾਂ ਤੁਸੀਂ ਕਹਿ ਲਓ ਥੱਕੇ ਟੁੱਟੇ, ਹੈ ਨਾ, ਜਾਂ ਉਹ ਖੌਫ ਦੇ ਵਿੱਚ ਨੇ, ਡਰ ਦੇ ਵਿੱਚ ਨੇ, ਜਾਂ ਕਿਸੇ ਘੇਰੇ ਦੇ ਵਿੱਚ ਨੇ। ਇਹੋ ਜਿਹੇ ਕਿੰਨੇ ਹੀ ਸਵਾਲ ਖੜੇ ਹੋਏ ਉਸ ਵੀਡੀਓ। ਲੋਕਾਂ ਨੇ, ਚਾਹੇ ਉਹ ਪੱਖੀ ਨੇ, ਚਾਹੇ ਉਹ ਵਿਰੋਧੀ ਨੇ, ਚਾਹੇ ਉਹ ਸਰਕਾਰੀ ਨੇ, ਚਾਹੇ ਉਹ ਗੈਰ ਸਰਕਾਰੀ ਨੇ, ਚਾਹੇ ਕਿਸੇ ਕੇਂਦਰੀ ਏਜੰਸੀ ਨਾਲ ਜੁੜੇ ਨੇ, ਚਾਹੇ ਸਰਕਾਰ ਨਾਲ ਜੁੜੇ ਨੇ, ਚਾਹੇ ਕਿਸੇ ਧਾਰਮਿਕ ਸੰਗਠਨ ਨਾਲ ਜੁੜੇ ਨੇ, ਚਾਹੇ ਡੇਰੇ ਨਾਲ ਜੁੜੇ ਨੇ, ਸਾਰਿਆਂ ਨੇ ਵੀਡੀਓ 'ਚ ਬੋਲ ਸੁਣਨ ਦੀ ਬਜਾਏ ਉਹਦੀ ਬੋਡੀ ਲੈਂਗੁਏਜ ਦਾ ਜ਼ਿਆਦਾ ਧਿਆਨ ਦਿੱਤਾ। ਬਿਲਕੁਲ, ਸਾਰਿਆਂ ਨੇ ਉਹਦੇ ਇਸ਼ਾਰਿਆਂ ਦੇ ਉੱਤੇ, ਅੱਖਾਂ ਦੇ ਉੱਤੇ, ਬੁੱਲਾਂ ਦੇ ਉੱਤੇ, ਹੈ ਨਾ, ਉਹਦਾ ਕਿੱਧਰ ਕੇਂਦਰਿਤ ਰਿਹਾ, ਉਹਨਾਂ ਨੂੰ ਲੈ ਕੇ ਸਵਾਲ। ਤੇ ਕਈ ਤਾਂ ਜਿਹੜੇ ਫਿਲਮਾਂ ਦੇ ਡਾਇਰੈਕਟਰ ਨੇ, ਉਹਨਾਂ ਨੇ ਵੀ ਆਪੋ ਆਪਣੇ ਹਵਾਲੇ ਨਾਲ ਤੱਥ ਦੱਸੇ ਕਿ ਅਸੀਂ ਜਦੋਂ ਐਕਟਿੰਗ ਕਰਾਉਂਦੇ ਹਾਂ ਤਾਂ ਅਸੀਂ ਐਂ ਕਹਿੰਦੇ ਹੁੰਦੇ ਆ, ਸਾਹਮਣੇ ਬੰਦਾ ਹੋਵੇ ਤਾਂ ਐਂ ਹੁੰਦਾ। ਮਤਲਬ ਉਹਨਾਂ ਨੇ ਵੀ ਐਨਾਲਿਸਿਸ ਕੀਤੇ। ਤੇ ਸਾਰਿਆਂ ਤੋਂ ਬਾਅਦ ਮੈਨੂੰ ਲੱਗਦਾ ਕਿ ਅੰਮ੍ਰਿਤਪਾਲ ਹੋਰਾਂ ਨੇ ਦੂਜੀ ਵੀਡੀਓ ਉਸ ਸਵਾਲਾਂ ਦੇ ਜਵਾਬ ਦੇਣ ਲਈ ਵੀ ਬਣਾਈ। ਬੇਸ਼ੱਕ ਇਹ ਵੀਡੀਓ 6 ਮਿੰਟ 18 ਸਕਿੰਟ ਦੀ ਆ ਜੀ, ਤੇ 6 ਮਿੰਟ 18 ਸਕਿੰਟ ਦੀ ਵੀਡੀਓ 'ਚ 5 ਮਿੰਟ ਦੇ ਕਰੀਬ ਜਥੇਦਾਰ ਨੂੰ ਸੰਬੋਧਨ ਹੈ। ਪਰ ਫਿਰ ਵੀ ਜਿਹੜਾ ਇੱਕ ਮਿੰਟ, ਸਵਾ 1 ਮਿੰਟ ਬਚਿਆ, ਉਹਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਕਈਆਂ ਨੂੰ ਲੱਗਦਾ ਦੇਖੋ ਜੀ ਮੈਂ ਪੁਲਿਸ ਦੀ ਗਿਰਫਤ 'ਚ ਆ, ਮੈਨੂੰ ਪੁਲਿਸ ਨੇ ਖੜਾ ਕੇ ਵੀਡੀਓ ਬਣਵਾਈ ਹੈ, ਜਾਂ ਇਹ ਹੈ, ਜਾਂ ਮਤਲਬ ਕਿ ਡਰਿਆ ਹੋਇਆ। ਅਜਿਹਾ ਕੁਛ ਨਹੀਂ। ਉਹ ਕਹਿੰਦੇ ਜੀ ਮਤਲਬ ਕਿ ਮੈਂ ਥੱਕਿਆ ਟੁੱਟਿਆ ਜ਼ਰੂਰ ਹਾਂ, ਪ੍ਰਸ਼ਾਦਾ ਪੂਰੇ ਟਾਈਮ ਨਹੀਂ ਛਕ ਹੁੰਦਾ, ਇੱਕ ਟਾਈਮ ਛਕ ਹੁੰਦਾ, 20-25 ਕਿਲੋਮੀਟਰ ਦਾ ਪੈਂਡਾ ਅਸੀਂ ਪੈਦਲ ਕਈ ਵਾਰ ਤੈਅ ਕਰਦੇ ਹਾਂ, ਉਹਦੇ ਕਾਰਨ ਹੈ। ਸੋ ਇਹ ਜਿਹੜਾ ਹਵਾਲਾ ਦਿੱਤਾ,
ਹੁਣ ਇਸ ਹਵਾਲੇ ਨੇ ਇੱਕ ਗੱਲ ਸਾਫ਼ ਕੀਤੀ ਕਿ ਇਹਦਾ ਮਤਲਬ ਅੰਮ੍ਰਿਤਪਾਲ ਪੁਲਿਸ ਤੋਂ ਬਚਦੇ ਹੋਏ ਲੁਕਦੇ ਛਿਪਦੇ ਫਿਰ ਰਿਹਾ। ਤਾਂ ਹੀ ਤੁਸੀਂ ਪੈਦਲ ਪੈਂਡਾ ਤੈਅ ਕਰ ਰਹੇ ਹੋ ਨਾ, ਤਾਂ ਹੀ ਤੁਸੀਂ ਕਦੇ ਖਬਰ ਆਉਂਦੀ ਹੈ ਕਿ ਗੰਨੇ ਦੇ ਮਤਲਬ ਉਹਦੀ ਕਮਾਦ ਚ ਲੁੱਕ ਕੇ ਗੰਨੇ ਦੇ ਖੇਤ ਚ ਇਹਨਾਂ ਕਦੇ ਕਹਿੰਦੇ ਕੰਧ ਟੱਪ ਗਏ, ਕਦੇ ਕਹਿੰਦੇ ਪੈਟਰੋਲ ਪੰਪ ਕੋਲ ਤੁਰੇ ਜਾਂਦੇ ਨੇ, ਕਦੇ ਕਹਿੰਦੇ ਪਟਿਆਲੇ ਤੁਰੇ ਜਾਂਦੇ ਨੇ, ਕਦੇ ਕਹਿੰਦੇ ਕੁਰਕਸ਼ੇਤਰ। ਕੀ ਦਾ ਮਤਲਬ ਉਸ ਗੱਲ ਨੂੰ ਜਸਟੀਫਾਈ ਕੀਤਾ ਇਸ ਵੀਡੀਓ ਰਾਹੀਂ ਕਿ ਹਾਂ ਪੈਦਲ ਤੁਰਨ ਵਾਲਾ ਮੈਂ ਹੀ ਸੀ ਜੀ, ਮੈਂ ਹੀ ਖੇਤਾਂ ਚ ਮੈਂ ਹੀ ਕੰਧ ਟੱਪੀ। ਕਿ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਹਾਂ ਮੈਨੂੰ 20-25 ਕਿਲੋਮੀਟਰ ਪੈਦਲ ਤੁਰਨਾ ਪੈ ਰਿਹਾ। ਪਰ ਦੂਸਰੇ ਪਾਸੇ ਉਹ ਕਹਿੰਦੇ ਕਿ ਹਾਂ ਪ੍ਰਸ਼ਾਦਾ ਪਾਣੀ। ਫੇਰ ਸਵਾਲ ਇੱਥੇ ਖੜਾ ਕਿ ਜੇਕਰ ਉਹ ਤੁਰਨ ਵਾਲਾ ਬੰਦਾ ਉਹੀ ਹੈ ਜਿਹੜਾ ਛਤਰੀ ਲੈ ਕੇ ਤੁਰ ਰਿਹਾ, ਜੇਕਰ ਹੁਣ ਇਹ ਆਪਣੇ ਆਪ ਹੀ ਇਸ ਗੱਲ ਦੇ ਆ ਰਹੇ ਨੇ ਕਿ ਹਾਂ ਮਤਲਬ ਮੈਂ ਪੈਦਲ ਪੈਂਡਾ ਤੈਅ ਕਰਦਾ, ਕਿ ਪਟਿਆਲੇ ਤੁਰਨ ਵਾਲਾ ਬੰਦਾ ਇਹੀ ਹੈ, ਜੇਕਰ ਪੈਟਰੋਲ ਪੰਪ ਦੇ ਨੇੜੇ ਉੱਥੇ ਜੀ ਸਕੂਟਰੀ ਦੇ ਉੱਤੇ ਮੋਟਰਸਾਈਕਲ ਤੇ ਇਹੀ ਹੈ, ਤਾਂ ਫਿਰ ਸਵਾਲ ਇਹ ਹੈ ਕਿ ਕੱਪੜੇ ਬਦਲਣ ਲਈ ਤਾਂ ਪੈਸੇ ਹੈਗੇ, ਪ੍ਰਸ਼ਾਦਾ ਛਕਣ ਲਈ ਕਿਉਂ ਨਹੀਂ? ਫਿਰ ਕੋਟ ਪੈਂਟ, ਨਵੀਆਂ ਜੈਕਟਾਂ, ਨਵੇਂ ਉਹ ਡਰਿੰਕ ਜਾਂ ਕਿਹੜਾ ਉਹ ਜੇ ਸੱਚੀਆਂ ਝੂਠੀਆਂ ਫੋਟੋਆਂ, ਉਹ ਸਵਾਲ ਖੜੇ ਨੇ। ਫਿਰ ਇਹ ਹਵਾਲਾ ਕਿੱਥੋਂ ਆਇਆ? ਕਿ ਦੇਖੋ ਦੋ ਹੀ ਚੀਜ਼ਾਂ ਨੇ, ਜਾਂ ਤਾਂ ਤੁਸੀਂ ਜੇਬ ਤੋਂ ਖਾਲੀ ਹੋ ਤੇ ਦੂਸਰਾ ਤੁਸੀਂ ਮਤਲਬ ਕਿ ਕਿਸੇ ਇਹੀ ਜਿਹੀ ਥਾਂ ਤੇ ਨਹੀਂ ਪਹੁੰਚ ਸਕਦੇ ਜਿੱਥੇ ਬੈਠ ਕੇ ਤੁਸੀਂ ਪ੍ਰਸ਼ਾਦਾ। ਸੋ ਜੇਕਰ ਤੁਹਾਡੀ ਜੇਬ 'ਚ ਪੈਸੇ ਹੈਗੇ ਜਾਂ ਤੁਹਾਡੀ ਜਾਣ ਪਹਿਚਾਣ ਹਰ ਖੇਤਰ 'ਚ ਹੈਗੀ, ਤਾਂ ਪ੍ਰਸ਼ਾਦੇ ਪੱਖਣੋਂ ਤਾਂ ਨਹੀਂ ਬੰਦਾ ਖਾਲੀ ਰਹਿ ਸਕਦਾ। ਕਿ ਜੇ ਜੇਬ 'ਚ ਪੈਸੇ ਨਹੀਂ ਔਰ ਤੁਸੀਂ ਖੁੱਲੇ ਬਾਜ਼ਾਰ 'ਚ ਕਿਤੇ ਤੁਰੇ ਫਿਰਦੇ ਹੋ, ਜਾਂ ਤੁਸੀਂ ਤਾਂ ਰੋਟੀ ਤੋਂ ਵਾਂਝੇ ਹੋ, ਜਾਂ ਫਿਰ ਜਦੋਂ ਡਰ ਹੁੰਦਾ, ਕੋਈ ਖੌਫ ਹੁੰਦਾ, ਫਿਰ ਬੰਦੇ ਨੂੰ ਭੁੱਖ ਨਹੀਂ ਲੱਗਦੀ, ਭੁੱਖ ਮਰ ਜਾਂਦੀ ਹੈ। ਤਾਂ ਇਹ ਵੀ ਸਵਾਲ ਨਾਲ ਖੜੇ ਹੋਏ ਕਿ ਕੀ ਫਿਰ ਉਹਦੇ ਪਿੱਛੇ। ਪਰ ਅੰਮ੍ਰਿਤਪਾਲ ਹੋਰਾਂ ਦੀ ਦੂਜੀ ਵੀਡੀਓ ਜਿਹੜੀ 28 ਘੰਟਿਆਂ 'ਚ ਆਈ ਜੀ, ਉਹਨੇ ਉਹ ਜਿਹੜਾ ਸਵਾਲ ਖੜਾ ਸੀਗਾ ਕਿ ਪਹਿਲੀ ਵੀਡੀਓ ਪੁਲਿਸ ਦੇ ਘੇਰੇ 'ਚ ਬਣੀਆਂ, ਖੌਫ 'ਚ ਬਣੀਆਂ, ਸਹਿਮ 'ਚ ਬਣੀਆਂ, ਉਹ ਬੋਡੀ ਲੈਂਗੁਏਜ ਕੁਝ ਹੋਰ ਕਹਿੰਦੀ ਆ, ਉਹ ਦੂਈ ਵੀਡੀਓ ਨੇ ਬਿਲਕੁਲ ਉਹਦਾ ਜਵਾਬ ਦਿੱਤਾ। ਬੋਲਾਂ ਤੋਂ ਬਿਨਾਂ ਉਹੀ ਬੋਡੀ ਲੈਂਗੁਏਜ ਨੇ ਜਵਾਬ ਦਿੱਤਾ। ਹੁਣ ਬੋਡੀ ਲੈਂਗੁਏਜ ਬਦਲੀ ਹੋਈ ਸੀ, ਹੁਣ ਉਹਦੇ ਵਿੱਚ ਉਹ ਗੜਕਾ, ਉਹ ਦਬਕਾ, ਉਹ ਸ਼ਬਦਾਂ ਦੀ ਚੋਣ, ਉਹ ਉਚਾਰਨ, ਉਹ ਮਤਲਬ ਕਿ ਹੈ ਨਾ ਖੁੱਲਾਪਣ ਨਾ, ਉਹ ਨਜ਼ਰ ਆਇਆ ਕਿ ਹੁਣ ਖੁਦ ਅੰਮ੍ਰਿਤਪਾਲ ਬੋਲ ਰਿਹਾ। ਹੁਣ ਅੰਮ੍ਰਿਤਪਾਲ ਆਪਣੇ ਅੰਦਾਜ਼ 'ਚ ਬੋਲ ਰਿਹਾ। ਸੋ ਉਹ ਬੈਠਣਾ, ਮੁੱਛਾਂ ਤੱਕ ਹੱਥ ਜਾਣਾ, ਉਹ ਸਾਰਾ ਕੁਝ ਮਤਲਬ ਕਿ ਉਹ ਤੋਂ ਲੱਗਿਆ ਕਿ ਹਾਂ ਇਹ ਵੀਡੀਓ। ਹੁਣ ਜੇ ਹੁਣ ਡਾਇਰੈਕਟਰ ਦੀਆਂ ਸੁਣੋਗੇ, ਜਿਨ੍ਹਾਂ ਨੇ ਪਹਿਲਾਂ ਕਿਹਾ ਕਿ ਉਹ ਡਾਇਰੈਕਟਰਾਂ ਦੇ ਹਵਾਲੇ ਨਾਲ ਤਾਂ ਕਹਿਣਗੇ ਜੀ ਹੁਣ ਐਕਟਿੰਗ ਵਧੀਆ ਕਰ ਲਈ। ਪਰ ਹੁਣ ਇਸ ਵੀਡੀਓ ਤੋਂ ਬਾਅਦ ਇਹ ਜ਼ਰੂਰ ਲੱਗਿਆ ਕਿ ਹਾਂ ਪਹਿਲੀ ਵੀਡੀਓ ਡਰ 'ਚ ਤਾਂ ਹੋ ਸਕਦੀ ਹੈ, ਥੱਕੇ ਟੁੱਟੇ ਬੇਰਹਿਮੀ 'ਚ ਤਾਂ ਹੋ ਸਕਦੀ ਹੈ, ਪੁਲਿਸ ਦੇ ਛਾਪੇ ਦੇ ਆਦੇਸ਼ਾਂ ਨੂੰ ਦੇਖਦਿਆਂ ਹੋਇਆ ਤਾਂ ਜਲਦਬਾਜ਼ੀ 'ਚ ਹੋ ਸਕਦੀ ਹੈ ਨਾ, ਧੀਮੀ ਆਵਾਜ਼ 'ਚ ਹੋ ਸਕਦੀ ਹੈ। ਪਰ ਦੂਜੀ ਵੀਡੀਓ ਜਿਸ ਅੰਦਾਜ਼ 'ਚ ਆਈ ਆ, ਫਿਰ ਜਾਂ ਤਾਂ ਅੰਮ੍ਰਿਤਪਾਲ ਹੁਣ ਪੁਲਿਸ ਦੀ ਗਿਰਫਤ ਤੋਂ ਬਹੁਤ ਦੂਰ ਹੈ, ਜਾਂ ਉਹ ਬੜੀ ਸੇਫ ਜ਼ੋਨ 'ਚ ਹੈ, ਜਾਂ ਉਸ ਨੂੰ ਲੱਗਦਾ ਕਿ ਹਾਂ ਮੇਰੀ ਪਹਿਲੀ ਵੀਡੀਓ ਨੂੰ ਰਿਸਪੌਂਸ ਮਿਲ ਗਿਆ, ਅਜੇ ਵੀ ਮੇਰੇ ਸੱਦੇ ਤੇ ਲੋਕ ਆ ਸਕਦੇ ਨੇ, ਸ਼ਾਇਦ ਮੈਂ ਇਕੱਠ ਕਰ ਸਕਦਾ, ਜਾਂ ਉਸ ਨੂੰ ਲੱਗਿਆ ਕਿ ਹਾਂ ਜਥੇਦਾਰ ਤੇ ਮੈਂ ਦਬਾਅ ਬਣਾਉਣ 'ਚ ਕਾਮਯਾਬ ਹੋ ਗਿਆ, ਜਥੇਦਾਰ ਮੇਰੇ ਆ ਸ਼ਬਦ ਵਹੀਰ ਤੱਕ ਆ ਗਏ ਨੇ, ਜਥੇਦਾਰ ਮੇਰੇ ਕਿਤੇ ਸਰਬੱਤ ਖਾਲਸੇ ਦੀ ਗੱਲ ਕਰਨਗੇ। ਸੋ ਇਹ ਸਾਰੇ ਹਵਾਲੇ ਨਾਲ ਉਸ ਨੂੰ ਹੌਸਲਾ ਆ ਗਿਆ। ਹੁਣ ਇਹ ਦੋਏ ਪੱਖ ਖੜੇ ਨੇ। ਸੋ ਇਹਨਾਂ ਦੋਵਾਂ ਪੱਖਾਂ ਦੇ ਵਿੱਚੋਂ ਇੱਕ ਪੱਖ ਇਹ ਵੱਡਾ ਆ ਕੇ ਉੱਭਰਿਆ ਕਿ ਇਸ ਸਾਰੀ ਵੀਡੀਓ 'ਚ 6 ਮਿੰਟ 18 ਸਕਿੰਟ ਦੀ ਵੀਡੀਓ 'ਚ ਅੰਮ੍ਰਿਤਪਾਲ ਨੇ 5 ਮਿੰਟ ਦੇ ਕਰੀਬ ਜਥੇਦਾਰ ਨੂੰ ਸੰਬੋਧਨ ਕੀਤਾ। ਤੇ ਉਹਦੇ ਵਿੱਚ ਤੁਸੀਂ ਸਵਾਲ ਕਰ ਰਹੇ ਸੀ ਕਿ ਕੀ ਉਹ ਅਗਵਾਈ ਕਬੂਲ ਰਹੇ ਨੇ, ਕੀ ਉਲਝ ਰਹੇ ਨੇ। ਪਹਿਲੀ ਵੀਡੀਓ 'ਚ ਲੱਗ ਰਿਹਾ ਸੀ ਕਿ ਉਹ ਜਥੇਦਾਰ ਦੀ ਅਗਵਾਈ ਕਬੂਲਣ ਲਈ ਤਿਆਰ ਨੇ, ਪਰ ਦੂਈ 'ਚ ਉਲਝੇ ਨੇ। ਦੂਈ 'ਚ ਇੱਕ ਤਰ੍ਹਾਂ ਨਾਲ ਚੁਣੌਤੀ ਦਿੱਤੀ ਹੈ, ਦੂਈ 'ਚ ਇੱਕ ਤਰ੍ਹਾਂ ਨਾਲ ਹੁਕਮ ਦਿੱਤਾ ਕਿ ਬੁਲਾਓ, ਮੇਰਾ ਦਬਾਅ ਬਣਾ ਰਿਹਾ ਮੈਂ ਤੁਹਾਡੇ ਤੇ, ਸਰਬੱਤ ਖਾਲਸਾ ਬੁਲਾਓ, ਤਾਂ ਕਿ ਉਹਦੇ ਵਿੱਚ ਜੇਕਰ ਸਰਬੱਤ ਖਾਲਸਾ ਸੱਦ ਲਿਆ ਜਾਵੇ ਜਾਂ ਵਿਸਾਖੀ ਤੇ ਵੈਸੇ ਹੀ ਇਕੱਠ ਹੋ ਜਾਵੇ, ਤਾਂ ਉਹਦੇ ਵਿੱਚ ਇਹ ਵੀ ਹੈ ਕਿ ਲੱਗੂਗਾ ਕਿ ਸ਼ਾਇਦ ਅੰਮ੍ਰਿਤਪਾਲ ਦੇ ਪੱਖੀ ਆ ਗਏ ਭਾਈ ਸਾਰੇ, ਠੀਕ ਹੈ, ਉਹਦੇ ਕਹਤੇ ਆ ਗਏ। ਇਹ ਵੀ ਤੇ ਦੂਸਰਾ ਜਿਹੜੀਆਂ ਇਹ ਦਾਅਵੇ ਏਜੰਸੀਆਂ ਕਰਦੀਆਂ ਨੇ, ਪੁਲਿਸ ਦਾਅਵਾ ਕਰਦੀ ਆ, ਪੁਲਿਸ ਦੀਆਂ ਥਿਊਰੀਆਂ ਇਹ ਦਾਅਵਾ ਕਰਦੀਆਂ ਨੇ ਕਿ ਨਹੀਂ ਜੀ ਅੰਮ੍ਰਿਤਪਾਲ ਇਕੱਠ ਚਾਹੁੰਦਾ ਹੈ, ਅੰਮ੍ਰਿਤਪਾਲ ਅਕਾਲ ਤਖਤ ਤੇ ਆਉਣਾ ਚਾਹੁੰਦਾ ਹੈ, ਅੰਮ੍ਰਿਤਪਾਲ ਭੀੜ ਦੇ ਵਿੱਚੋਂ ਨਿਕਲ ਕੇ ਗ੍ਰਿਫਤਾਰੀ ਦੇਣਾ ਚਾਹੁੰਦਾ ਹੈ, ਸਰੈਂਡਰ ਕਰਨਾ ਚਾਹੁੰਦਾ, ਉਹਨੂੰ ਬਲ ਮਿਲਦਾ। ਪਰ ਦੂਸਰੀ ਵੀਡੀਓ 'ਚ ਇਹ ਵੀ ਸਪਸ਼ਟ ਕਰਨ ਦੀ ਅੰਮ੍ਰਿਤਪਾਲ ਨੇ ਕੋਸ਼ਿਸ਼ ਕੀਤੀ ਕਿ ਨਾ ਮੈਂ ਕਿਸੇ ਕੋਲ ਅਪਰੋਚ ਕੀਤੀ ਆ, ਨਾ ਮੈਂ ਕੋਈ ਸ਼ਰਤ ਰੱਖੀ ਆ, ਨਾ ਮੇਰੇ ਕੋਲ ਕਿਸੇ ਨੇ ਪਹੁੰਚ ਹੋਈ ਆ, ਪਰ ਪੁਲਿਸ ਦੇ ਦਾਅਵੇ ਇਹ ਨੇ ਕਿ ਹਾਂ ਤਾਲਮੇਲ ਹੋ ਰਿਹਾ ਸੀ, ਗੱਲਬਾਤ ਹੋ ਰਹੀ ਸੀ, 3 ਸ਼ਰਤਾਂ ਆਈਆਂ ਸੀ, ਪੰਜਾਬ ਦੀ ਜੇਲ੍ਹ 'ਚ ਰੱਖਿਓ, ਮੇਰੇ ਨਾਲ ਕੁੱਟਮਾਰ ਨਾ ਕਰਿਓ, NSA ਨਾ ਲਾਇਓ। ਤੇ ਅੰਮ੍ਰਿਤਪਾਲ ਕਹਿੰਦਾ ਬਿਲਕੁਲ ਕੋਰਾ ਝੂਠ ਹੈ, ਨਾ ਮੈਂ ਡਰਦਾ, ਮੈਂ ਖੋਪੜ ਲਹਾ ਸਕਦਾ ਹੈ ਨਾ, ਪਰ ਮੈਂ ਨਾ ਕੇਸ ਕਤਲ ਕਰਾਉਂਗਾ, ਨਾ ਮੈਂ ਗ੍ਰਿਫਤਾਰੀ ਤੋਂ ਡਰੂੰਗਾ। ਹਾਂ ਕੁਝ ਸਮਾਂ ਹੁੰਦਾ ਹੈ, ਲੁਕਣਾ ਪੈਂਦਾ ਹੈ ਨਾ, ਜਦੋਂ ਲੜਨਾ ਪੈਂਦਾ ਮੋਰਚਿਆਂ 'ਚ। ਇਸ ਲਈ ਉਹਨਾਂ ਨੇ ਫਿਰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦੀ ਕਹਾਣੀ, ਗੁਰੂ ਸਾਹਿਬ ਦੀ, 10ਵੇਂ ਪਾਤਸ਼ਾਹੀ ਦੀ, ਫਿਰ ਮਾਛੀਵਾੜੇ ਦੇ ਜੰਗਲਾਂ ਦੀ ਵਾਰਤਾ ਉਹ ਵੀ ਸਾਂਝੀ ਕੀਤੀ, ਉਹ ਹਵਾਲਾ ਦਿੱਤਾ।
ਪਰ ਉਸ ਦੌਰ ਤੇ ਅੱਜ ਦੇ ਦੌਰ ਦੇ ਵਿੱਚ ਮੈਨੂੰ ਸਮਝ ਨਹੀਂ ਆਉਂਦਾ ਕਿ ਟੈਕਨੋਲੋਜੀ ਦੇ ਇਸ ਦੌਰ ਦੇ ਵਿੱਚ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮੈਨੂੰ ਖਬਰਾਂ ਤੋਂ ਮੈਂ ਦੂਰ ਸੀ। ਕਿਵੇਂ ਤੁਸੀਂ ਕਹਿ ਸਕਦੇ ਹੋ ਕਿ ਸਾਨੂੰ ਲੰਬਾ ਪੈਂਡਾ ਪੈਦਲੇ ਤੈਅ ਕਰਨਾ ਪੈਂਦਾ ਹੈ? ਕਿਵੇਂ ਕਹਿ ਸਕਦੇ ਹੋ ਕਿ ਪ੍ਰਸ਼ਾਦਾ ਪਾਣੀ ਮਿਲਦਾ? ਹੁਣ ਜੰਗਲਾਂ 'ਚ ਘੋੜਿਆਂ ਤੇ ਤਾਂ ਰਤਾ ਕੱਟ ਨਹੀਂ ਰਹੇ ਆਪਾਂ। ਜੀ। ਸੋ ਇਸ ਲਈ ਇਹ ਦੋ ਤਿੰਨ ਚੀਜ਼ਾਂ ਸਵਾਲ ਵੀ ਖੜੇ ਕਰਦੀਆਂ ਨੇ। ਤਾਂ ਹੀ ਮੈਂ ਕਹਿ ਰਿਹਾ ਕਿ ਇਹ ਸਾਰੇ ਸਵਾਲਾਂ ਦੇ ਜਵਾਬ ਨਹੀਂ ਹੈਗੀਆਂ ਦੋ ਵੀਡੀਓਆਂ। ਪਰ ਜਿਹੜੇ ਲੋਕਾਂ ਦੇ ਮਨਾਂ 'ਚ ਸੀ ਜੇ ਅੰਮ੍ਰਿਤਪਾਲ ਪੁਲਿਸ ਦੀ ਗਿਰਫਤ 'ਚ ਨਹੀਂ ਹੈ, ਪੁਲਿਸ ਦੇ ਘੇਰੇ 'ਚ ਨਹੀਂ ਹੈ, ਫਿਰ ਉਹਦਾ ਸੁਨੇਹਾ ਕਿਉਂ ਨਹੀਂ ਆ ਰਿਹਾ? ਤੇ ਜਦੋਂ ਆਉਣ ਲੱਗੇ ਤਾਂ ਇੰਨੀ ਤੇਜ਼ੀ ਫੜ ਲਈ ਕਿ 28 ਘੰਟਿਆਂ 'ਚ 3 ਆ ਗਏ, 12 ਦਿਨਾਂ 'ਚ ਇੱਕ ਵੀ ਨਹੀਂ। ਸੋ ਹੁਣ ਇਹ ਸ਼ੰਕੇ ਸੋਭੇ ਉੱਥੇ ਹੀ ਬਣੇ ਨੇ। ਪਰ ਅੰਮ੍ਰਿਤਪਾਲ ਦੀ ਦੂਸਰੀ ਵੀਡੀਓ ਨੇ ਇਹ ਜ਼ਰੂਰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਪੁਲਿਸ ਦੇ ਘੇਰੇ 'ਚ ਨਹੀਂ ਬੋਲ ਰਿਹਾ। ਤੇ ਪਹਿਲੀ ਵੀਡੀਓ ਕੀ ਸਿਰਫ ਖੌਫ 'ਚੋਂ ਸੀ ਫਿਰ, ਜਾਂ ਬੇਰਾਮੀ 'ਚੋਂ ਸੀ, ਅਨਿੰਦਰੇਪਣ 'ਚੋਂ ਸੀ, ਭੁੱਖੇਪਣ 'ਚੋਂ ਸੀ, ਥੱਕੇ ਟੁੱਟੇਪਣ 'ਚੋਂ ਸੀ, ਜਾਂ ਇਹ ਸਹਿਮ ਸੀ ਕਿ ਕਦੇ ਵੀ ਦਰਵਾਜ਼ਾ ਖੜਕ ਸਕਦਾ, ਕਦੇ ਵੀ ਪੁਲਿਸ ਦਾ ਘੇਰਾਬੰਦੀ ਵੱਧ ਸਕਦੀ ਹੈ? ਪਰ ਦੂਏ 'ਚ ਉਹ ਇਸ 'ਚੋਂ ਬਾਹਰ ਨਿਕਲ ਗਏ ਕਿ ਕੋਈ ਗੱਲ ਨਹੀਂ, ਜਾਂ ਤਾਂ ਜਦੋਂ ਬੰਦੇ ਦੇ ਅੰਦਰ ਤਾਕਤ ਆ ਜਾਂਦੀ ਹੈ ਨਾ, ਓਟ ਆਸਰਾ ਜੀ ਜੇਕਰ ਅਸੀਂ ਲੈ ਕੇ ਚੱਲਦੇ ਹਾਂ, ਤਾਂ ਉਹਦਾ ਅੰਦਰ ਥੋੜੇ ਚਾਨਣ ਹੋ ਜਾਂਦਾ। ਫਿਰ ਤੁਸੀਂ ਕਹਿੰਦੇ ਹੋ ਕੋਈ ਨਾ, ਜੋ ਹੋਣਾ ਹੁਣ ਹੋ ਜਾਵੇ। ਜਾਂ ਤਾਂ ਤੁਸੀਂ ਉਸ ਸਮੇਂ ਬੇਖੌਫ ਹੁੰਦੇ ਹੋ, ਜਾਂ ਤੁਸੀਂ ਜਿੱਥੇ ਤੁਹਾਨੂੰ ਲੱਗਦਾ ਹੁਣ ਮੈਂ ਇਸ ਥਾਂ ਤੇ ਬੈਠਾ, ਇੱਥੇ ਨਹੀਂ ਕੋਈ ਪਹੁੰਚ ਸਕਦਾ। ਤੇ ਦੋਏ ਤਰੀਕੇ, ਜਾਂ ਦੁਨਿਆਵੀ ਤੌਰ ਤੇ ਹੈ, ਜਾਂ ਤੁਸੀਂ ਉਸ ਕੁਦਰਤ ਦੇ ਭਾਣੇ ਦੇ ਤੌਰ ਤੇ। ਦੋਵਾਂ ਚੋਂ ਕਿਹੜੇ ਰੂਪ 'ਚ ਨੇ ਦੂਈ ਵੀਡੀਓ ਬੇਖੌਫ ਨਜ਼ਰ ਆਈ। ਸੋ ਇਸ ਲਈ ਪਰ ਇਹ ਜਥੇਦਾਰ ਨਾਲ ਉਲਝਣ ਪਣ ਦਾ, ਜਥੇਦਾਰ ਤੇ ਦਬਾਅ ਬਣ ਗਿਆ, ਕਿਉਂਕਿ ਜਥੇਦਾਰ ਹੋਰਾਂ ਦਾ ਹੁਣ ਜਥੇਦਾਰ ਹੋਰਾਂ ਨੂੰ ਇਹ ਬਾਰ-ਬਾਰ ਕਹਿ ਰਹੇ ਨੇ ਕਿ ਜੀ ਸਰਬੱਤ ਖਾਲਸਾ ਬੁਲਾਓ, ਹੈ ਨਾ, ਵਿਸਾਖੀ ਤੇ ਬੁਲਾਓ, ਹੈ ਅਕਾਲ ਤਖਤ ਸਾਹਿਬ ਤੋਂ ਜਾ ਕੇ ਦਮਦਮਾ ਸਾਹਿਬ ਬੁਲਾਓ, ਹੈ ਨਾ। ਪਰ ਦੂਸਰੇ ਪਾਸੇ ਜਥੇਦਾਰ ਉਹਨਾਂ ਨੇ ਆਪਣੀ ਗੱਲ ਅਜੇ ਤੱਕ ਮੁੜ ਕੇ ਨਹੀਂ ਦੁਹਰਾਈ। ਪਹਿਲਾਂ ਤਾਂ ਉਹ ਕਹਿ ਰਹੇ ਸੀਗੇ ਕਿ ਜੇ ਪੁਲਿਸ ਦੀ ਗਿਰਫਤ 'ਚ ਤਾਂ ਪੁਲਿਸ ਦੱਸੇ, ਜੇ ਨਹੀਂ ਹੈ ਤਾਂ ਅੰਮ੍ਰਿਤਪਾਲ ਸਰੈਂਡਰ ਕਰੇ। ਹੁਣ ਉਸ ਗੱਲ ਤੋਂ ਪਾਸਾ ਵੱਟ ਗਏ ਨੇ ਜਥੇਦਾਰ, ਤੇ ਉਲਟਾ ਕੱਲ ਕੀ ਬਿਆਨ ਦਿੱਤਾ ਇੱਕ ਚੈਨਲ ਨਾਲ ਗੱਲ ਕਰਦੇ ਆ, ਕਹਿੰਦੇ ਮੇਰੀ ਸਮਝ ਤੋਂ ਪਰੇ ਆ ਜੀ ਹੁਣ ਅੰਮ੍ਰਿਤਪਾਲ ਦਾ ਮਾਮਲਾ। ਇਹਦਾ ਮਤਲਬ ਉਹ ਜਿੱਥੇ ਤੱਕ ਸੋਚਦੇ ਸੀ ਕਿ ਮੈਂ ਕੋਈ ਅਗਵਾਈ ਕਰ ਸਕਦਾ, ਮੈਂ ਭੂਮਿਕਾ ਨਿਭਾ ਸਕਦਾ, ਉੱਥੇ ਤੱਕ ਉਹਨਾਂ ਦਾ ਕੰਮ ਖਤਮ ਹੋ ਗਿਆ। ਜਾਂ ਜਿਹੜਾ ਸਵਾਲ ਅੰਮ੍ਰਿਤਪਾਲ ਨੇ ਉਹਨਾਂ ਤੇ ਖੜਾ ਕੀਤਾ, ਜਿਹੜਾ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਤੇ ਖੜਾ ਕੀਤਾ, ਕਿ ਉਸ ਹਵਾਲੇ ਨਾਲ ਕੋਈ ਸੁਨੇਹਾ ਆ ਗਿਆ, ਜਾਂ ਹੁਣ ਲੱਗਦਾ ਹੈ ਕਿ ਇਹ ਮਾਮਲਾ ਕਿਸੇ ਹੋਰ ਪਾਸੇ ਜਾ ਸਕਦਾ। ਸੋ ਇਸ ਲਈ ਜਥੇਦਾਰ ਹੋ ਰਹੀ ਕਿ ਹੁਣ ਇਸ ਮਾਮਲੇ ਤੋਂ ਪਾਸਾ ਵੱਟ ਰਹੇ ਨੇ, ਤੇ ਅੰਮ੍ਰਿਤਪਾਲ ਇਸੇ ਨੂੰ ਹਥਿਆਰ ਬਣਾ ਕੇ ਉਹਨਾਂ ਤੇ ਦਬਾਅ ਬਣਾ ਰਿਹਾ। ਸੋ ਕੀ ਇਹ ਜਥੇਦਾਰ ਨਾਲ ਉਲਝਣ, ਜਿਹੜੀ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਜਥੇਦਾਰ ਸਾਹਿਬ ਨਾਲ ਉਲਝ ਪਏ, ਕੀ ਹੁਣ ਅੰਮ੍ਰਿਤਪਾਲ ਉਲਝਦਾ ਨਜ਼ਰ ਆ ਰਿਹਾ? ਸੋ ਇਹ ਸਾਰੇ ਸਵਾਲ ਨਵੇਂ ਖੜੇ ਹੋ ਗਏ। ਜੀ। ਅੰਮ੍ਰਿਤਪਾਲ ਦੇ ਕੱਦ ਨੂੰ ਹੁਣ ਕਿੱਦਾਂ ਦੇਖਦੇ ਆ ਵੀ ਇਹ ਸਾਰਾ ਕੁਝ ਹੋਣ ਤੋਂ ਬਾਅਦ ਦੇ ਵਿੱਚ ਕਿਸ ਲਹਿਜੇ ਦਾ, ਕੀ ਇਹ ਲੀਡਰ ਬਣ ਕੇ ਉੱਭਰ ਰਿਹਾ ਹੈ, ਕੀ ਬਣ ਕੇ ਨਿਕਲਣਾ ਚਾਹੁੰਦਾ ਇਹਦੇ ਵਿੱਚ? ਦੇਖੋ, ਅਜੇ ਇਸ ਬਾਰੇ ਕਹਿਣਾ ਬਹੁਤ ਕਾਹਲੀ ਹੋਏਗੀ। ਠੀਕ ਹੈ, ਕਿਉਂਕਿ ਇਹਨਾਂ ਦੋ ਵੀਡੀਓ ਦੇ ਵਿੱਚ ਅੰਮ੍ਰਿਤਪਾਲ ਨੇ ਪੰਜਾਬ ਦੀ ਗੱਲ ਕੀਤੀ ਹੈ, ਪੰਜਾਬ ਦੇ ਮਸਲਿਆਂ ਦੀ ਗੱਲ ਕੀਤੀ ਹੈ, ਪੰਜਾਬ ਦੇ ਨੌਜਵਾਨਾਂ ਦੀ ਗੱਲ ਕੀਤੀ ਹੈ। ਕਿਤੇ ਵੀ ਉਹਨੇ ਖਾਲਿਸਤਾਨ ਸ਼ਬਦ, ਕਿਤੇ ਵੀ ਉਹਨੇ ਉਹੋ ਜਿਹਾ ਕੋਈ ਵੱਖਰੇ ਰਾਜ ਜਾਂ ਇਹੋ ਜਿਹੀ ਗੱਲ ਨਹੀਂ ਕੀਤੀ। ਕੀ ਉਹ ਮੁੱਖ ਧਾਰਾ ਦੇ ਵਿੱਚੋਂ ਰਹਿ ਕੇ ਹੁਣ ਲੜਾਈ ਲੜਨਾ ਚਾਹੁੰਦਾ? ਕਿਉਂਕਿ ਉਹਨੇ ਕਿਹਾ ਕਿ ਮੈਂ ਸਾਹਮਣੇ ਆਵਾਂਗਾ ਨਾ, ਉਹ ਕਹਿੰਦਾ ਕਿ ਨਾ ਮੈਂ ਭਗੌੜਾ, ਨਾ ਮੈਂ ਗ੍ਰਿਫਤਾਰ ਹੈ, ਨਾ ਮੈਂ ਆਪਣੇ ਸਾਥੀਆਂ ਦਾ ਸਾਥ ਛੱਡਿਆ, ਹੈ ਨਾ ਹੀ ਮੈਂ ਵਿਦੇਸ਼ ਜਾਣਾ, ਮੈਂ ਇੱਥੇ ਹੀ ਆ, ਤੁਹਾਡੇ 'ਚ ਆਊਂਗਾ, ਛੇਤੀ ਸਾਹਮਣੇ ਆਊਂਗਾ। ਸੋ ਇਹਦਾ ਮਤਲਬ ਤੁਹਾਡੀ ਇਸ਼ਾਰਾ ਬਿਲਕੁਲ ਸਹੀ ਹੈ ਕਿ ਇਹਨਾਂ ਗੱਲਾਂ ਤੋਂ ਇਹ ਲੱਗਦਾ ਕਿ ਹੁਣ ਮੁੱਖ ਧਾਰਾ ਦੀ ਲੜਾਈ 'ਚ ਪਰਤਣਾ ਚਾਹੁੰਦਾ। ਪਰ ਕੱਲ ਨੂੰ ਕੋਈ ਫਿਰ ਪਿੱਛੋਂ ਤਾਕਤ ਮਿਲ ਜਾਂਦੀ ਹੈ, ਸਹਾਰਾ ਮਿਲ ਜਾਂਦਾ, ਕਿਉਂਕਿ ਜਥੇਦਾਰ ਹੋਰਾਂ ਨੇ ਕਿਹਾ ਕਿ ਮੈਨੂੰ ਤਾਂ ਇਹ ਵੀ ਸ਼ੰਕੇ ਇਹਦੇ ਪਿੱਛੇ ਕੋਈ ਰਾਜਨੀਤੀ ਤਾਂ ਨਹੀਂ ਕੰਮ ਕਰਦੀ। ਇਹ ਸ਼ੰਕੇ ਕਿੰਨੇ ਮਨਾਂ 'ਚ ਨੇ, ਇਹ ਸ਼ੰਕੇ ਕਿੰਨੇ ਪੰਜਾਬ ਹਿਤੈਸ਼ੀ, ਪਾਰਟੀਆਂ ਦੇ ਹਿਤੈਸ਼ੀ, ਲੋਕ ਹਿਤੈਸ਼ੀ, ਸਾਰੀਆਂ ਤਰ੍ਹਾਂ ਦੇ ਮਨਾਂ 'ਚ ਹੈਗੇ ਨੇ ਜੀ। ਅੰਮ੍ਰਿਤਪਾਲ ਦੇ ਨਾਲ ਤੁਰੇ ਬੰਦੇ ਜਿਹੜੇ ਉਹਦੇ ਚੋਂ 348 ਬਾਹਰ ਆਏ ਨੇ, ਉਹਨਾਂ ਚੋਂ ਕਿੰਨਿਆਂ ਦੇ ਮਨਾਂ 'ਚ ਇਹ ਨੇ? ਸੋ ਇਹ ਸਵਾਲ ਮਤਲਬ ਕਿ ਕਈ ਵਾਰ ਆ ਵੀਡੀਓ ਆਉਣ ਨਾਲ ਬੜਾ ਵੀ ਹੋ ਜਾਂਦਾ, ਕਈ ਵਾਰ ਇਹ ਵੀਡੀਓ ਆਉਣ ਨਾਲ ਇਹ ਲੱਗਦਾ ਕਿ ਨਹੀਂ, ਉਹ ਆਪਣੀ ਆਵਾਜ਼ ਨਾਲ ਬੋਲ ਰਹੇ। ਸੋ ਇਸ ਲਈ ਦੋਏ ਤਰ੍ਹਾਂ ਦੇ ਸਵਾਲ ਖੜੇ ਹੋਈ ਜਾਂਦੇ ਨੇ। ਸੋ ਅਜੇ ਇਸ ਬਾਰੇ ਸਪਸ਼ਟ ਕਰਨਾ ਕਿ ਹੁਣ ਕਿਹੜੇ ਪਾਸਿਓਂ ਅਗਵਾਈ ਕਰਨਾ ਚਾਹੁੰਦਾ, ਕਿਹੜੇ ਧਿਰ ਦੀ ਅਗਵਾਈ ਕਰਨਾ ਚਾਹੁੰਦਾ, ਹੈ ਨਾ, ਇਹ ਅਜੇ ਜਵਾਬ ਦੇਣਾ ਮੈਨੂੰ ਲੱਗਦਾ ਕਾਹਲੀ ਹੋਏਗੀ। ਅਜੇ ਪਹਿਲਾਂ ਇਹ ਐਪੀਸੋਡ ਦਾ ਐਂਡ ਕੀ ਹੁੰਦਾ ਇਹ ਦੇਖਣ ਵਾਲੀ ਗੱਲ ਹੈ। ਜੀ। ਅਗਲੀ ਇਸੇ ਦੇ ਨਾਲ ਹੀ ਗੱਲ ਆ ਵੀ ਆਪਾਂ ਕਿੰਨਾ ਦੇਖਦੇ ਰਹੇ ਆ ਵੀ ਕੀ ਕੁਛ ਇੰਟੈਲੀਜੈਂਸ ਵਾਲੇ ਕਹਿੰਦੇ ਰਹੇ, ਬੜਾ ਕੁਛ ਹੋਇਆ। ਕੱਲ ਰੇਂਜ ਦੀ ਗੱਲ ਜਿਹੜੇ ਕੁੰਵਰ ਵਿਜੇ ਪ੍ਰਤਾਪ ਹੁਣਾਂ ਨੇ ਵੀ ਪੁਲਿਸ ਦੀ ਗੱਲ ਨੂੰ ਲੈ ਕੇ ਕੀਤੀ ਆ। ਸੋ ਆਪਾਂ ਇਹ ਤਾਂ ਹੁਣ ਕਹਿ ਹੀ ਸਕਦੇ ਵੀ ਇਹਨਾਂ ਦੀ ਇੰਟੈਲੀਜੈਂਸ ਦਾ ਪੂਰਾ ਹੀ ਫੇਲੀਅਰ ਹੋ ਗਿਆ। ਨਹੀਂ, ਦੇਖੋ, ਇਸ ਹਵਾਲੇ ਨਾਲ ਤਾਂ ਫੇਲੀਅਰ, ਕਿਉਂਕਿ ਅੰਮ੍ਰਿਤਪਾਲ ਹੋਰਾਂ ਦੀ ਇੱਕ ਗੱਲ, ਦੂਜੀ ਵੀਡੀਓ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਲਗਭਗ ਕਿ ਅੰਮ੍ਰਿਤਪਾਲ ਪੁਲਿਸ ਦੀ ਗਿਰਫਤ 'ਚ ਨਹੀਂ ਹੈ।
ਪੁਲਿਸ ਦੇ ਘੇਰੇ ਤੋਂ ਬਾਹਰ ਹੈ। ਤੇ ਇਹਦਾ ਮਤਲਬ ਉਹ ਫਿਰ ਦੂਜੀ ਵਾਰ ਵੀ ਜੇਕਰ ਭੱਜਿਆ ਤੇ ਪਹਿਲੀ ਵਾਰ ਵੀ ਜੇਕਰ ਭੱਜਿਆ ਤਾਂ ਦੋਏ ਵਾਰ ਪੁਲਿਸ ਦਾ ਘੇਰਾ ਤੋੜ ਕੇ ਨਿਕਲਿਆ ਨਾ। ਤੇ ਇੱਕ ਤਾਂ ਇਹਦਾ ਮਤਲਬ ਪੁਲਿਸ ਦੀ ਇੱਥੇ ਨਾਕਾਮੀ ਹੈ। ਦੂਜੀ ਇੰਟੈਲੀਜੈਂਸ, ਕਿ ਪੁਲਿਸ ਅਜੇ ਤੱਕ ਇਹੀ ਨਹੀਂ, ਕਦੇ ਤਾਂ ਉਹ ਨੇਪਾਲ ਦੇ ਬਾਰਡਰ ਤੱਕ ਲੈ ਜਾਂਦੀ ਹੈ। ਉਹ ਕਹਿੰਦੀ ਹੈ ਕਿ ਪਹਿਲੀ ਵੀਡੀਓ ਯੂਪੀ 'ਚ ਬਣੀ ਹੈ, ਕਹਿੰਦੇ ਨੇਪਾਲ ਬਾਰਡਰ ਦੇ ਨੇੜੇ ਬਣੀ ਹੈ, ਤੇ ਯੂਪੀ 'ਚ ਬਣੀ ਹੈ, ਨੇਪਾਲ ਬਾਰਡਰ ਤੇ ਨੇੜੇ ਬਣੀ ਹੈ। ਪਰ ਕਹਿੰਦੇ ਜੀ ਉਹ ਚੜੀ ਕਿੱਥੋਂ ਹੈ? ਉਹ ਕਹਿੰਦੇ ਜੀ ਕੈਨੇਡਾ ਤੋਂ ਚੜੀ ਹੋ ਸਕਦੀ ਹੈ। ਉਹ ਅਪਲੋਡ ਜੀ ਕਹਿੰਦੇ ਜੀ ਦੁਬਈ ਤੋਂ ਹੋ ਸਕਦੀ ਹੈ, ਉਹ ਯੂਕੇ ਤੋਂ ਵੀ ਹੋ ਸਕਦੀ ਹੈ। ਤੇ ਪਰ ਯੂਕੇ ਗਈ ਵੀਡੀਓ, ਦੁਬਈ ਗਈ ਵੀਡੀਓ, ਕੈਨੇਡਾ ਗਈ ਵੀਡੀਓ, ਕੋਈ ਬੱਸ ਚੜ ਕੇ ਤਾਂ ਫੜਾਉਣ ਨਹੀਂ ਚੱਲ ਗਿਆ, ਕੈਸਟ ਕਿਹਾ ਲੈ ਲਓ ਜੀ, ਪੈਨ ਡਰਾਈਵ ਫੜਾਉਣ ਚਲਾ ਗਿਆ। ਉਹ ਕਿਸੇ ਇੰਟਰਨੈਟ ਸਿਸਟਮ ਰਾਹੀਂ ਹੋ ਗਈ ਹੈ ਨਾ ਜੀ। ਤੇ ਉਹ ਇੰਟਰਨੈਟ ਸਿਸਟਮ ਵੀ ਅੱਜ ਤੱਕ ਟਰੈਕ ਨਹੀਂ ਕਰ ਸਕੇ। ਫਿਰ ਕਹਿੰਦੇ ਜੀ ਅਸੀਂ ਦੇਸ਼ ਭਰ 'ਚ ਸੀਲ ਕੀਤਾ ਹੋਇਆ ਜੀ, ਅਸੀਂ ਅੰਮ੍ਰਿਤਪਾਲ ਦੀ ਪੈੜ ਨੱਪ ਲਈ ਜੀ। ਅੰਮ੍ਰਿਤਪਾਲ ਯੂਪੀ ਤੋਂ ਫਿਰ ਇਹਨਾਂ ਦੇ ਹਵਾਲੇ ਨਾਲ ਉੱਤਰਾਖੰਡ ਹੁੰਦਾ ਹੋਇਆ ਫਗਵਾੜੇ ਤੋਂ ਹੁਸ਼ਿਆਰਪੁਰ ਤੱਕ ਆ ਜਾਂਦਾ। ਹੁਸ਼ਿਆਰਪੁਰ ਤੋਂ ਜੀ ਜਲੰਧਰ ਤੇ ਇੱਕ ਡੇਰੇ 'ਚ ਪਹੁੰਚ ਜਾਂਦਾ ਹੈ, ਉੱਥੋਂ ਨਿਕਲ ਕੇ ਫਿਰ ਹੁਸ਼ਿਆਰਪੁਰ ਆ ਜਾਂਦਾ ਹੈ। ਹੁਣ ਅੰਮ੍ਰਿਤਸਰ ਦੇ ਨੇੜੇ ਤੇੜੇ ਹੋ ਸਕਦਾ ਜੀ। 352 ਡੇਰੇ ਨੇ ਜਿੱਥੇ ਪੁਲਿਸ ਕੱਲੇ ਡੇਰੇ ਜਾ ਕੇ ਬੂਹਾ ਖੜਕਾ ਰਹੀ ਹੈ। ਅਨੰਦਪੁਰ ਸਾਹਿਬ ਦੇ ਕਿੰਨੇ ਹੀ ਡੇਰੇ ਸ਼ੰਕੇ ਸ਼ੋਭੇ ਨੇ, ਇਹਨਾਂ ਨੂੰ ਇਹ ਲੱਗਦਾ ਕਿ ਇੱਕ ਰਾਤ ਤੋਂ ਅਨੰਦਪੁਰ ਵੀ ਘੱਟ ਆਇਆ। ਤੇ 352 ਡੇਰਿਆਂ 'ਚੋਂ ਸਰਚ ਕਰ ਰਹੇ ਨੇ। ਅਜੇ ਤੱਕ ਇਹ ਪਤਾ ਨਹੀਂ ਕਿ ਕਿਹੜੀ ਇੰਟਰਨੈਟ ਦੀ ਤਾਰ ਰਾਹੀਂ ਵੀਡੀਓ ਬਣੀ, ਕਿਹੜੇ ਫੋਨ ਰਾਹੀਂ ਬਣੀ, ਕਿੱਥੋਂ ਬਣੀ, ਕਿੱਥੋਂ ਅਪਲੋਡ ਹੋਈ। ਫਿਰ ਇਹ ਦੂਏ ਪਾਸੇ ਸਵਾਲ ਖੜਾ ਹੁੰਦਾ, ਫਿਰ ਇੰਟੈਲੀਜੈਂਸ ਤੁਹਾਡੀ ਫੇਲ ਹੈ ਦਾ ਮਤਲਬ। ਫਿਰ ਕੋਰਟ ਤਾਂ ਪਹਿਲਾਂ ਹੀ ਕਹਿ ਰਹੀ ਸੀ ਕਿ 80,000 ਪੁਲਿਸ ਵਾਲਾ ਫਿਰ ਕੀ ਕਰ ਰਿਹਾ ਸੀ? 7-7 ਜ਼ਿਲ੍ਹਿਆਂ ਦੀ ਪੁਲਿਸ ਦੇ SSP ਕੀ ਕਰ ਰਹੇ ਸੀ? IG ਰੈਂਕ ਦੇ ਅਧਿਕਾਰੀ ਕੀ ਕਰ ਰਹੇ ਸੀ? ਕੇਂਦਰੀ ਏਜੰਸੀਆਂ ਦੇ ਨੁਮਾਇੰਦੇ ਕੀ ਕਰ ਰਹੇ ਸੀ? ਫਿਰ ਤੁਸੀਂ ਫੇਲ ਵੀ ਹੋ। ਸੋ ਇਹ ਸਾਰੇ ਸਵਾਲ ਵੀ ਨਾਲੇ ਖੜੇ ਨੇ। ਹੋਰ ਛੱਡੋ, ਇੱਕ ਪੋਸਟਰ ਲਵਾਏ ਇਹਨਾਂ ਨੇ, ਉਹ ਪੋਸਟਰ ਦੇ ਵਿੱਚ ਨੰਬਰ ਦਿੱਤਾ ਕਿ ਜੇਕਰ ਤੁਹਾਨੂੰ ਅੰਮ੍ਰਿਤਪਾਲ ਵਰਗਾ, ਉਹਦੇ ਹੁਲੀਏ ਵਰਗਾ ਬੰਦਾ ਕਿਤੇ ਨਜ਼ਰ ਆਵੇ, ਸਾਡੇ ਨਾਲ ਸੁਨੇਹਾ ਲਾਓ। ਲਓ ਜੀ, ਇਹ ਪੋਸਟਰ ਦੇ ਮੈਂ ਹਵਾਲੇ ਨਾਲ ਦੱਸਦਾ। ਰੂਰਲ ਪੁਲਿਸ ਵੱਲੋਂ, ਅੰਮ੍ਰਿਤਸਰ ਦੀ ਰੂਰਲ ਪੁਲਿਸ ਵੱਲੋਂ ਅੰਮ੍ਰਿਤਪਾਲ ਦੇ ਵਾਂਟਡ ਹੋਣ ਦੇ ਪੋਸਟਰ ਲਾਏ ਨੇ। ਉਸ ਵਾਂਟਡ ਪੋਸਟਰ ਦੇ ਵਿੱਚ ਸੀਨੀਅਰ ਸੁਪਰਡੈਂਟ ਆਫ ਪੁਲਿਸ ਅੰਮ੍ਰਿਤਸਰ ਰੂਰਲ ਦਾ ਲੈਂਡਲਾਈਨ ਨੰਬਰ ਦਿੱਤਾ। ਠੀਕ ਹੈ। ਤੇ ਇੱਕ ਮੀਡੀਆ ਅਦਾਰਾ ਕਹਿੰਦਾ ਜੀ ਅਸੀਂ ਉਹ ਨੰਬਰ ਮਿਲਾਉਂਦੇ ਆ ਤਾਂ ਉਹ ਨੰਬਰ ਗਲਤ ਹੈ। ਚਲੋ ਹੋਰ ਛੱਡੋ, ਇਹ ਨੰਬਰ ਤਾਂ ਗਲਤ ਆ ਗਿਆ। ਕਹਿੰਦੇ DCP ਅਜਨਾਲਾ ਤੇ ਜੀ ਥਾਣਾ ਮੁਖੀ ਅਜਨਾਲਾ, ਇਹਨਾਂ ਦੇ ਨੰਬਰ ਕਹਿੰਦੇ 10 ਵਜੇ ਤੋਂ ਬਾਅਦ ਬੰਦ ਨੇ। ਹੁਣ ਜੇ ਬੰਦਾ 10 ਵਜੇ ਤੋਂ ਬਾਅਦ ਦਿਖ ਜਵੇ ਕਿਤੇ, ਫਿਰ ਕੀ ਕਰਨਗੇ ਜੀ ਉਹ ਅਗਲੇ ਦਿਨ, ਹੈ ਨਾ? ਇਹ 10 ਵਜੇ ਤੋਂ ਬਾਅਦ ਬੰਦ ਨੇ। ਫਿਰ ਕਹਿੰਦੇ ਜੀ ਕੰਟਰੋਲ ਰੂਮ ਹੈ ਜੀ ਇੱਕ, ਉੱਥੇ ਕੰਟਰੋਲ ਰੂਮ ਇਸ ਮੀਡੀਆ ਵਾਲਿਆਂ ਨੇ, ਕਹਿੰਦੇ ਅਦਾਰੇ ਨੇ ਫੋਨ ਕੀਤਾ ਤੇ ਜਵਾਬ ਮਿਲਦਾ ਜੀ ਕਿ ਸਾਨੂੰ ਤਾਂ ਪਤਾ ਨਹੀਂ ਜੀ, ਸਾਡੇ ਡਿਪਾਰਟਮੈਂਟ ਨੇ ਕੋਈ ਪੋਸਟਰ ਵੀ ਜਾਰੀ ਕੀਤਾ, ਸਾਨੂੰ ਨਹੀਂ ਪਤਾ ਜੀ। ਦੇਖੋ, ਠੀਕ ਹੈ। ਤੇ ਫਿਰ SP ਕਹਿੰਦੀ ਆ ਉੱਥੇ ਦੀ ਰੂਲਰ ਦੀ, ਉਹ ਕਹਿੰਦੀ ਕੋਈ ਨਾ ਜੀ ਅਸੀਂ ਉਹ ਫੋਨ ਨੰਬਰ ਠੀਕ ਕਰਾਉਣੇ, ਗਲਤੀ ਨਾਲ ਗਲਤ ਚੱਲ ਗਿਆ। ਸੋ ਇੱਕ ਪਾਸੇ ਤੁਸੀਂ ਕਹਿੰਦੇ ਹੋ ਅਸੀਂ 52 ਡਰੋਨ ਲਾਤੇ, ਦੂਏ ਪਾਸੇ ਤੁਸੀਂ ਕਹਿੰਦੇ ਹੋ ਅਸੀਂ ਸਾਈਬਰ ਟੀਮਾਂ ਲਾਤੀਆਂ, ਤੀਜੇ ਪਾਸੇ ਤੁਸੀਂ ਕਹਿੰਦੇ ਹੋ NIA ਲਾਤਾ, ਚੌਥੇ ਪਾਸੇ ਕਹਿੰਦੇ ਹੋ 80,000 ਪੁਲਿਸ ਵਾਲਾ ਲਾਤਾ, ਪੰਜਵੇਂ ਪਾਸੇ ਤੁਸੀਂ ਕਹਿੰਦੇ ਹੋ ਤੁਸੀਂ 52 ਡੇਰੇ ਫਰੋਲ ਲਏ, ਹੁਸ਼ਿਆਰਪੁਰ ਅਸੀਂ ਪਹੁੰਚ ਗਏ, ਹੁਣ ਉਹ ਜੀ ਜਲੰਧਰ ਡੇਰੇ ਤੱਕ ਪਹੁੰਚ ਗਏ, ਬਸ ਗ੍ਰਿਫਤਾਰੀ ਦੇ ਨੇੜੇ ਹੀ ਹੈ। ਇਹ 'ਚ ਕੋਈ ਸ਼ੱਕ ਨਹੀਂ, ਪੁਲਿਸ ਬਿਲਕੁਲ ਨੇੜੇ ਜਾ ਕੇ ਪਰਤੀ ਆ। 2 ਵਾਰ ਜੇਕਰ ਉਹ ਉਹਨਾਂ ਦੇ ਕੋਲੋਂ ਨਿਕਲ ਕੇ ਗਿਆ ਤਾਂ ਨਿਕਲ ਕੇ ਗਿਆ। ਫਿਰ ਇਹ ਤੁਹਾਡੀ ਨਾਕਾਮੀ ਵੀ ਆ, ਜਾਂ ਫਿਰ ਤੁਸੀਂ ਅਜੇ ਕਿ ਕੋਈ ਰਾਜਨੀਤੀ ਇਹਦੇ ਪਿੱਛੇ ਕੰਮ ਕਰਦੀ ਹੈ, ਕੋਈ ਰਾਜਨੀਤਿਕ ਤਾਕਤ ਕੰਮ ਕਰਦੀ ਹੈ। ਸੋ ਇਹ ਸਾਰੇ ਸਵਾਲ, ਕਿੰਨੇ ਤਰ੍ਹਾਂ ਦੇ ਸਵਾਲ। ਫਿਰ ਪੁਲਿਸ ਦੀ ਨਲਾਇਕੀ ਹੈ, ਨਾਕਾਮੀ ਹੈ, ਜਾਂ ਇਹ ਕੋਈ ਕਿਸੇ ਇੱਕ ਥਾਂ ਦੇ ਉੱਤੇ ਕੋਈ ਦਬਾਅ ਹੈ ਪੁਲਿਸ ਦੇ ਉੱਤੇ, ਇਹ ਵੀ ਸਵਾਲ ਖੜਾ। ਜੀ ਜੀ ਬਿਲਕੁਲ। ਦੇਖੋ, ਦਾਅਵੇ ਕਈ ਨੇ, ਕਈ ਕੁਛ ਜਿਹੜਾ ਇਹ ਕਰਦੇ ਨੇ, ਤੇ ਹੋ ਜੋ ਸਾਹਮਣੇ ਰਿਹਾ ਹੈ ਆਪਣੇ ਟੋਟਲੀ ਇੱਕ ਵੱਖਰੀ ਤਸਵੀਰ ਪੇਸ਼ ਕਰ ਰਹੀ ਆ। ਇਸੇ ਦੇ ਨਾਲ ਹੀ ਪੁਲਿਸ ਦੇ ਨਾਲ ਹੀ ਜੁੜੀ ਹੋਈ ਜੇ ਗੱਲ ਕਰ ਲਈਏ ਦੀਪਕ ਸ਼ਰਮਾ ਜੀ, ਗਿਣਤੀ ਵਿੱਚ ਤਾਂ ਕਹਿੰਦੇ ਵੀ ਦੁਨੀਆ ਦੀ ਨੰਬਰ 1 ਪੁਲਿਸ ਆ, ਪਰ ਕੰਮ 'ਚ ਫਾਡੀ। ਬਿਲਕੁਲ ਬਿਲਕੁਲ, ਇਹ ਕੋਈ ਦੋ ਰਾਏ ਨਹੀਂ। ਕੇਂਦਰੀ ਅੰਕੜੇ ਨੇ, ਕੇਂਦਰ ਸਰਕਾਰ ਦੇ ਅੰਕੜੇ ਨੇ, ਹੈ ਨਾ, ਸੁਰੱਖਿਆ ਵਿਭਾਗ ਦੇ ਹਵਾਲੇ ਨਾਲ ਜੇ ਤੁਸੀਂ ਦੇਖੋ ਇਹਨਾਂ ਨੂੰ, ਤਾਂ ਉਹ ਅੰਕੜੇ ਨੇ ਕਿ ਹਾਂ ਭਾਈ ਪੁਲਿਸ ਫੋਰਸ ਦੀ ਮੰਨਫੀ ਦੇ ਹਿਸਾਬ ਨਾਲ ਅਸੀਂ ਨੰਬਰ 1 ਹਾਂ। ਸਾਡੀ ਗਿਣਤੀ ਦੁਨੀਆ ਭਰ ਦੇ ਪੁਲਿਸ ਫੋਰਸ ਨਾਲੋਂ ਸਭ ਤੋਂ ਜ਼ਿਆਦਾ ਆ। ਭਾਰਤ ਕੋਲ ਇਸ ਮੌਕੇ ਲਗਭਗ 21 ਲੱਖ ਪੁਲਿਸ ਮੁਲਾਜ਼ਮ ਨੇ। 21 ਲੱਖ, 20 ਲੱਖ, ਕਰੀਬ 20,93,000 ਜੀ, 20,93,000 ਪੁਲਿਸ ਮੁਲਾਜ਼ਮ ਨੇ, ਜਦੋਂ ਕਿ ਚੀਨ ਕੋਲ ਵੀ 20 ਲੱਖ ਤੋਂ ਘੱਟ ਨੇ, ਲਗਭਗ 20 ਲੱਖ ਨੇ ਉਹਨਾਂ ਕੋਲ। ਉਹਨਾਂ ਕੋਲ 20 ਲੱਖ, ਸਾਡੇ ਕੋਲ 21 ਲੱਖ, ਮਤਲਬ 93,000 ਤਾਂ ਮੁਲਾਜ਼ਮ ਸਾਡੇ ਕੋਲ ਜ਼ਿਆਦੇ ਆ। ਪਰ ਜਦੋਂ ਦੂਏ ਪਾਸੇ ਦੇਖਦੇ ਹਾਂ ਅਸੀਂ,
ਪੰਜਾਬ ਦੇ ਵਿੱਚ 1 ਲੱਖ ਬੰਦੇ ਦੇ ਪਿੱਛੇ 237 ਪੁਲਿਸ ਵਾਲੇ ਨੇ। ਠੀਕ ਹੈ। ਠੀਕ ਹੈ ਜੀ। ਦੂਏ ਪਾਸੇ ਇਹੋ ਜਿਹਾ ਵੀ ਸੂਬਾ ਹੈਗਾ ਬਿਹਾਰ 'ਚ 1 ਲੱਖ ਬੰਦਿਆਂ ਪਿੱਛੇ 75 ਪੁਲਿਸ ਵਾਲੇ ਨੇ। ਸਾਡੇ ਤਾਂ ਫਿਰ ਵੀ 237 ਹੈਗੇ, ਪਰ ਉੱਥੇ 75 ਨੇ। ਇੱਧਰ ਜੇਕਰ ਮੈਂ ਬੀਬੀਆਂ ਦੀ ਗੱਲ ਕਰ ਲਵਾਂ, ਪੰਜਾਬ 'ਚ 2000 ਬੀਬੀਆਂ ਪਿੱਛੇ 1 ਪੁਲਿਸ ਵਾਲੀ ਆ, ਮਹਿਲਾ ਪੁਲਿਸ ਬੀਬੀ, ਮਹਿਲਾ ਬੀਬੀ। 2031 ਬੀਬੀਆਂ ਦੇ ਪਿੱਛੇ 1 ਪੁਲਿਸ ਵਾਲੀ ਬੀਬੀ ਆ ਪੰਜਾਬ ਦੇ ਵਿੱਚ। ਤੇ ਦੇਸ਼ 'ਚ 2706 ਬੀਬੀਆਂ ਦੇ ਪਿੱਛੇ 1 ਪੁਲਿਸ ਵਾਲੀ ਆ। ਔਸਤ ਇਹ ਆ, ਦੇਸ਼ ਦੀ ਔਸਤ 2700 ਪੁਲਿਸ ਵਾਲੀਆਂ ਬੀਬੀਆਂ ਦੇ ਪਿੱਛੇ, ਮਤਲਬ 2700 ਬੀਬੀਆਂ ਦੇ ਪਿੱਛੇ 1 ਪੁਲਿਸ ਵਾਲੀ ਬੀਬੀ ਆ। ਇੰਨਾ ਉਹ ਹੈ। ਫਿਰ ਤਾਂ ਹੀ ਉਹ ਜਦੋਂ ਮਸਲਾ ਆਉਂਦਾ ਫਿਰ ਧੱਕਾ ਮੁੱਕੀ ਬੀਬੀਆਂ ਨਾਲ ਬੰਦੇ ਕਰਦੇ ਨੇ, ਫਿਰ ਉਹ ਗਲਤ ਹੁੰਦਾ। ਤੋ ਇੱਥੇ ਕੁੜੀਆਂ ਲਈ ਇਹ ਰੁਜ਼ਗਾਰ ਦਾ ਇੱਕ ਥਾਂ ਖੜਾ ਹੈ। ਪਰ ਮੈਂ ਇੱਕ ਹੋਰ ਹਵਾਲੇ ਨਾਲ ਜੀ, ਖਰਚੇ, ਕਈ ਸਰਕਾਰਾਂ ਨੇ ਖਰਚੇ ਵਧਾਏ। ਪੰਜਾਬ ਸਰਕਾਰ ਨੇ ਪੁਲਿਸ ਦੇ ਉੱਤੇ ਖਰਚਾ ਵਧਾਇਆ ਹੈ ਨਾ, ਯੂਪੀ ਨੇ ਪੁਲਿਸ ਦੇ ਉੱਤੇ ਖਰਚਾ ਵਧਾਇਆ, ਚੰਡੀਗੜ੍ਹ ਨੇ ਘਟਾਇਆ, ਗੁਜਰਾਤ ਨੇ ਘਟਾਇਆ। ਇਹ ਇੱਕ ਚੰਗੇ ਦੇਸ਼ ਦਾ ਜਾਂ ਚੰਗੇ ਸੂਬੇ ਦਾ ਸੰਕੇਤ ਹੁੰਦਾ ਹੈ ਕਿ ਜੇਕਰ ਪੁਲਿਸ ਦੀ ਗਿਣਤੀ ਘੱਟ ਹੋਵੇ, ਸਾਰੇ ਵਿਭਾਗਾਂ 'ਚ ਭਰਤੀਆਂ ਨਿਕਲਣ, ਜੇ ਪੁਲਿਸ 'ਚ ਭਰਤੀ ਘੱਟ ਨਿਕਲੇ ਇਹਦਾ ਮਤਲਬ ਤੁਸੀਂ ਸਹੀ ਜਾ ਰਹੇ ਹੋ। ਜੇਕਰ ਬਾਕੀ ਚੀਜ਼ਾਂ ਲਈ ਬਜਟ ਵੱਧ ਰੱਖਿਆ ਜਾਵੇ, ਪੁਲਿਸ ਲਈ ਬਜਟ ਘੱਟ ਰੱਖਿਆ ਜਾਵੇ, ਇਹਦਾ ਤੁਸੀਂ ਸਹੀ ਜਾ ਰਹੇ ਹੋ। ਪਰ ਇਹਦਾ ਮਤਲਬ ਇਹ ਨਹੀਂਗਾ ਕਿ ਪੁਲਿਸ ਦੇ ਮਸਲੇ, ਥਾਣਿਆਂ 'ਚ ਕਾਗਜ਼ ਤੱਕ ਨਹੀਂ ਹੁੰਦਾ FIR ਲਿਖਣ ਲਈ, ਪੈਨ ਤੱਕ ਨਹੀਂ ਮਿਲਦੇ। ਪੁਲਿਸ ਵਾਲੇ ਦੇ, ਥਾਣੇਦਾਰ ਦੇ ਘਰੇ ਜਿੰਨਾ ਮਰਜੀ ਪੱਥਰ ਲੱਗਿਆ ਹੋਵੇ ਤੇ ਉੱਥੇ ਥਾਣੇ 'ਚ ਪਾਣੀ ਭਰਿਆ ਹੁੰਦਾ, ਉਹਦੀ ਬੈਠਣ ਲਈ ਕੁਰਸੀ ਵੀ ਕਿਵੇਂ ਟੁੱਟੀ ਹੁੰਦੀ ਹੈ। ਸੋ ਇਸ ਲਈ ਇਹ ਪਤਾ ਨਹੀਂ ਹੁਣ ਘਪਲੇ ਦੇ ਕਾਰਨ ਹੈ, ਪਤਾ ਨਹੀਂ ਇਹ ਖਜ਼ਾਨੇ ਕਮੀ ਕਾਰਨ ਹੈ, ਪਤਾ ਨਹੀਂ ਸਰਕਾਰਾਂ ਧਿਆਨ ਨਹੀਂ ਦੇਣਾ ਚਾਹੁੰਦੀਆਂ, ਹੈ ਨਾ। ਪਰ ਇਹ ਸਭ ਦੇ ਵਿੱਚ ਇੱਕ ਖਾਸ ਗੱਲ ਜਿਹੜੀ ਗੌਰ ਕਰਨ ਵਾਲੀ ਹੈ ਕਿ ਅਸੀਂ ਜਿਹੜੀ ਗੱਲ ਕਰਦੇ ਹਾਂ, ਅਸੀਂ ਗਿਣਤੀ 'ਚ ਤਾਂ ਨੰਬਰ 1 ਆ ਦੁਨੀਆ 'ਚ, ਕਹਿ ਲਓ ਜੀ 21 ਲੱਖ ਪੁਲਿਸ ਵਾਲਾ, ਪਰ ਦੂਏ ਪਾਸੇ ਸਾਧਨ ਸੰਪਤ, ਥਾਣਿਆਂ ਦੀ ਹਾਲਤ ਹੈ ਸਾਡੇ ਜਿਹੜੇ, ਚਾਹੇ ਉਹ ਸ਼ਹਿਰੀ ਨੇ, ਚਾਹੇ ਉਹ ਬੜੇ ਵਿਕਾਸਿਤ ਥਾਵਾਂ ਦੇ ਥਾਣੇ ਨੇ, ਹੈ ਨਾ, ਉਹਨਾਂ ਸਾਰਿਆਂ ਦੀ ਉਹਦੀ ਹਾਲਤ ਤਾਂ, ਸਾਡੀ ਚੌਂਕੀਆਂ ਦੀ ਹਾਲਤ ਤਾਂ ਮਾੜੀ ਹੈ ਹੀ ਆ। ਪਰ ਇਹ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਰਾਜਕਰਨਵੀਰ ਹੋਰੀ, ਕਿਆ ਲਓ ਜੀ, ਕੁੱਲ 17,643 ਸਾਡੇ ਕੋਲ ਥਾਣੇ ਨੇ ਜੀ, ਹੈ ਨਾ ਜੀ। ਇਹਨਾਂ ਥਾਣਿਆਂ ਦੇ ਵਿੱਚੋਂ 285 ਪੁਲਿਸ ਵਾਲੇ ਥਾਣੇ ਸਾਡੇ ਦੇਸ਼ 'ਚ ਅਜੇ ਵੀ ਇਹੋ ਜਿਹੇ ਨੇ ਜਿਨ੍ਹਾਂ ਕੋਲ ਵਾਇਰਲੈਸ ਸਿਸਟਮ ਵੀ ਨਹੀਂ ਹੈਗਾ। ਦੇਖੋ, ਮੰਨ ਸਕਦੇ ਹੋ ਇਸ 5G ਟੈਕਨੋਲੋਜੀ ਦੇ ਯੁੱਗ 'ਚ ਫਿਰ ਤੁਸੀਂ ਕਹਿੰਦੇ ਹੋ ਕਿ ਅੰਮ੍ਰਿਤਪਾਲ ਦਾ ਮੋਬਾਈਲ ਨਹੀਂ ਪਤਾ ਲੱਗਦਾ, ਵੀਡੀਓ ਕਿੱਥੋਂ ਬਣੀ। 285 ਪੁਲਿਸ ਥਾਣੇ ਅਜਿਹੇ ਨੇ ਜਿਨ੍ਹਾਂ ਕੋਲ ਵਾਇਰਲੈਸ ਜਾਂ ਮੋਬਾਈਲ ਸੇਵਾ ਤੱਕ ਉਪਲਬਧ ਨਹੀਂ ਹੈਗੀ, ਤੇ ਫਿਰ ਉਹ ਐਮਰਜੈਂਸੀ 'ਚ ਕੀ ਕਰਨਗੇ। ਹੋਰ ਛੱਡੋ, 63 ਥਾਣੇ ਸਾਡੇ ਇਹੋ ਜਿਹੇ ਨੇ ਦੇਸ਼ ਦੇ ਵਿੱਚ ਜਿਨ੍ਹਾਂ ਕੋਲ ਕੋਈ ਆਪਣਾ ਵਾਹਨ ਵੀ ਨਹੀਂ ਹੈਗਾ। ਬੱਲੇ ਬੱਲੇ। ਸਾਈਕਲ, ਸਕੂਟਰ, ਮੋਟਰਸਾਈਕਲ, ਕਾਰ, ਗੱਡੀ ਤਾਂ ਬਹੁਤ ਦੂਰ ਦੀ ਗੱਲ। ਤੇ ਕੀ ਕਰਨਗੇ। ਸੋ ਇੱਥੋਂ ਦੀ ਸਥਿਤੀ ਤੋਂ ਹਿਸਾਬ ਲਾ ਲਓ। ਫਿਰ ਆਹ ਸਭ ਤੋਂ ਬੜਾ ਸਵਾਲ ਖੜਾ ਹੈ ਕਿ ਹਾਂ ਭਾਈ, ਸਾਡੇ ਜੇਕਰ ਅਜੇ ਤੱਕ ਵਾਇਰਲੈਸ ਸਿਸਟਮ ਠੀਕ ਨਹੀਂ, ਮੋਬਾਈਲ ਸਿਸਟਮ ਸੇਵਾ ਨਾਲ ਨਹੀਂ ਜੁੜੇ, ਉਹਨਾਂ ਕੋਲ ਕੋਈ ਗੱਡੀ ਵਾਹਨ ਨਹੀਂ ਚੱਜ ਨਾਲ, FIR ਲਈ ਕਾਗਜ਼ ਨਹੀਂ ਹੈਗੇ, ਪੈਨ ਨਹੀਂ ਹੈਗੇ, ਤੇ ਉਹਦਾ ਨਤੀਜਾ ਇਹ ਕਿ ਅਜੇ ਤੱਕ ਰਿਪੋਰਟਾਂ ਵੀ ਪੂਰੀਆਂ, ਚਾਰਜ ਸ਼ੀਟ ਦਾਖਲ ਕਰਨ ਦੇ ਵਿੱਚ ਵੀ ਅਸੀਂ 80% ਸਾਡੀ ਅਜੇ ਸਥਿਤੀ ਆ, ਔਸਤ ਦੇਸ਼ ਦੀ 80% ਦੇ ਕਰੀਬ ਆ ਕਿ ਅਸੀਂ ਸ਼ਿਕਾਇਤ ਦਰਜ ਕਰਦੇ ਹਾਂ। ਤੇ ਇਹ ਵੀ ਮਤਲਬ ਬੜੀ ਕਰਕੇ ਦਿਖਾਈ ਦਿੰਦੀ ਹੈ, ਕੁੱਲ ਚੋਂ ਕਿੰਨੀ ਦਰਜ ਹੋ ਗਈ। ਜਿਹੜੇ ਥਾਣਿਆਂ ਚੋਂ ਵਿਚਾਰੇ ਗੇੜੇ ਮਾਰ ਕੇ ਮੁੜ ਜਾਂਦੇ ਉਹ ਤਾਂ ਕਿਸੇ ਗਿਣਤੀ 'ਚ ਨਹੀਂ, ਜਦ ਕਿ ਜੇ ਉਹ ਦਰਜ ਹੋ ਜਾਵੇ ਤਾਂ 20% ਰਹਿ ਜਾਵੇ ਦਰਜ ਹੋਣ ਵਾਲੀ ਸ਼ਿਕਾਇਤ। ਮਤਲਬ ਜਿਨ੍ਹਾਂ ਦੀ ਐਪਲੀਕੇਸ਼ਨ ਲੈ ਲਈ, ਉਹ ਲੈਣ ਤੋਂ ਬਾਅਦ FIR ਦਰਜ ਹੋਈ, ਉਹ 100 ਦੇ ਵਿੱਚੋਂ 80 ਦੀ ਦਰਜ ਹੋ ਜਾਂਦੀ ਆ। ਪਰ 100 ਉਹ ਨੇ ਜਿਨ੍ਹਾਂ ਦੀ ਐਪਲੀਕੇਸ਼ਨ ਲੈ ਲਈ, ਉਹਨਾਂ ਦੀ ਗਿਣਤੀ ਉਹ ਨਹੀਂ ਜਿਨ੍ਹਾਂ ਦੀ ਐਪਲੀਕੇਸ਼ਨ ਫੜਦੇ ਹੀ ਨਹੀਂ ਗਏ, ਫੜਦੇ ਹੀ ਨਹੀਂ ਜੀ, ਜਿਨ੍ਹਾਂ ਨੂੰ ਕਹਿੰਦੇ ਕੋਈ ਨਾ ਸਮਝੌਤਾ ਕਰਾਉਂਦੇ ਆ ਤੁਹਾਡਾ ਹੀ, ਉਹ ਸਮਝੌਤਾ ਫਿਰ ਜੇਬ ਗਰਮ ਕਰਨ ਲਈ ਹੁੰਦਾ। ਸੋ ਆ ਪੁਲਿਸ ਗਿਣਤੀ 'ਚ ਅਸੀਂ ਨੰਬਰ 1 ਆ, ਸਾਧਨ ਸੰਪੰਨ ਕੰਮਾਂ ਦੇ ਵਿੱਚ ਅਜੇ ਅਸੀਂ ਫਾਡੀ ਹਾਂ। ਜੀ ਜੀ ਜੀ। ਅਗਲੀ ਆਪਾਂ ਗੱਲਬਾਤ ਕਰੀਏ ਦੀਪਕ ਸ਼ਰਮਾ ਜੀ, ਇਸ ਵਾਰ ਕ੍ਰਿਕਟ ਦਾ IPL ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਆ, ਮੈਨੂੰ ਲੱਗਦਾ ਅੱਜ ਤੋਂ ਉੱਥੇ ਚਾਲੂ ਹੋਣਾ ਆ, ਤੇ ਇਸ ਵਾਰ ਦੱਸਿਆ ਜਾ ਰਿਹਾ ਆ ਵੀ ਪੰਜਾਬੀ ਸਮੇਤ 12 ਭਾਸ਼ਾਵਾਂ ਦੇ ਵਿੱਚ ਕਮੈਂਟਰੀ ਹੋਵੇਗੀ ਉਸਦੀ। ਬਿਲਕੁਲ ਜੀ, ਇਹ ਚੰਗੀ ਸੁਖਾਵੀ ਖਬਰ ਆ। ਚੰਗਾ ਲੱਗਦਾ ਕਿ ਹਾਂ ਸਮਝ ਆ ਰਹੀ ਹੈ। ਕਾਰਪੋਰੇਟ ਘਰਾਣਿਆਂ ਨੂੰ ਤਾਂ ਵੈਸੇ ਛੇਤੀ ਸਮਝ ਆ ਜਾਂਦੀ ਹੈ ਕਿ ਲੋਕਾਂ ਕੋਲ ਮਾਲ ਵੇਚਣਾ ਕਿੱਦਾਂ ਵੇਚਣਾ। ਸਰਕਾਰਾਂ, ਤੁਸੀਂ ਬੈਂਕਾਂ ਦੀਆਂ
ਮੁੱਖ ਮੰਤਰੀ ਭਗਵੰਤ ਮਾਨ ਹੋਰੀ ਦਿਖਾ ਰਹੇ ਸੀ, ਦੇਖੋ ਜੀ ਆਹ ਦੁਕਾਨ ਵਾਲੇ ਨੇ ਵੀ ਪੰਜਾਬੀ 'ਚ ਬੋਰਡ ਲਾ ਲਿਆ ਜੀ, ਆਹ ਬੈਂਕ ਨੇ ਵੀ ਲਾ ਲਿਆ ਜੀ। ਉਹ ਅਸਲ 'ਚ ਪਹਿਲਾਂ ਵੀ ਲਾਏ ਨੇ ਉਹਨਾਂ ਨੇ। ਉਹ ਬਸ ਇਹ ਹੈ ਕਿ ਇਹਨਾਂ ਨੂੰ ਮਾਲ ਵੇਚਣਾ ਆਉਂਦਾ ਆਮ ਆਦਮੀ ਪਾਰਟੀ ਵਾਲਿਆਂ ਨੂੰ, ਬਾਕੀਆਂ ਨੂੰ ਵੇਚਣਾ ਨਹੀਂ ਆਇਆ। ਸੋ ਇਹ ਜਿਹੜੇ ਮਰਜ਼ੀ ਸੂਬੇ 'ਚ ਚਲੇ ਜਾਓ, ਜਿਹੜੇ ਵੱਡੇ ਬੈਂਕ ਨੇ, ਕਾਰਪੋਰੇਟ ਬੈਂਕ ਨੇ, ਪ੍ਰਾਈਵੇਟ ਵੱਡੀਆਂ ਕੰਪਨੀਆਂ ਨੇ, ਵੱਡੇ ਮਾਲ ਨੇ, ਉਹਨਾਂ ਨੇ ਉੱਥੇ ਦੀ ਸਥਾਨਕ ਭਾਸ਼ਾ 'ਚ ਲਿਖੇ ਨੇ ਨਾ ਜੀ। ਸਾਡੀ ਉਹ ਨਲਾਇਕੀ ਹੈ ਕਿ ਅਸੀਂ ਆਪੇ ਨਹੀਂ ਲਿਖਦੇ, ਨਾ ਆਪਣੇ ਵਿਆਹ ਦੇ ਕਾਰਡ, ਨਾ ਅਸੀਂ ਆਪਣੇ ਭੋਗਾਂ ਦੇ ਕਾਰਡ, ਨਾ ਅਸੀਂ ਆਪਣੇ ਜਨਮ ਦਿਨ ਦੇ ਕਾਰਡ, ਨਾ ਅਸੀਂ ਦੁਕਾਨਾਂ ਦੇ ਨਾਂ, ਨਾ ਅਸੀਂ ਆਪਣੀ ਸੰਸਥਾਵਾਂ ਦੇ ਨਾਂ, ਅਸੀਂ ਉਹ ਨਹੀਂ ਲਿਖਦੇ, ਪਰ ਅਗਲਿਆਂ ਨੇ ਮਾਲ ਵੇਚਣ ਲਈ ਲਿਖੇ ਨੇ। ਉਸੇ ਤਰ੍ਹਾਂ ਇਹ IPL 'ਚ ਚੰਗੀ ਪਹਿਲ ਆ, ਕਿਉਂਕਿ ਜੇਕਰ ਇਹ ਸਰਕਾਰਾਂ ਦੀ ਪਹਿਲ ਹੁੰਦੀ ਤਾਂ ਤਾਮਿਲਨਾਡੂ 'ਚ ਦਹੀਂ ਵਾਲਾ ਕਾਂਡ ਨਾ ਹੁੰਦਾ ਜੀ। ਸਰਕਾਰਾਂ ਦੀ ਨੀਅਤ ਕਿੱਥੇ ਤੱਕ ਆ ਕਿ ਤਾਮਿਲਨਾਡੂ ਦੇ ਵਿੱਚ ਦਹੀਂ ਹਿੰਦੀ 'ਚ ਲਿਖ ਰਹੇ ਨੇ, ਅਗਲਿਆਂ ਨੇ ਭਗਾ ਕੇ ਮਾਰੇ ਡੱਬੇ, ਕਹਿੰਦੇ ਅਸੀਂ ਨਹੀਂ ਲਿਖਣ ਦਿੰਦੇ। ਉੱਥੇ ਲੋਕ ਤਾਂ ਲੋਕ, ਸਰਕਾਰ ਵੀ ਨਾਲ ਖੜ ਗਈ ਉੱਥੇ ਦੀ, ਇੱਥੇ ਨਹੀਂ ਲਿਖਿਆ ਜਾਊਗਾ ਇਹ ਕੁਛ। ਇੱਕ ਪਾਸੇ ਗੁਜਰਾਤ ਦੇ ਵਿੱਚ ਅਦਾਲਤੀ ਫੈਸਲਾ ਗੁਜਰਾਤੀ 'ਚ ਹੁੰਦਾ ਹੈ, ਦੂਏ ਪਾਸੇ ਤਾਮਿਲਨਾਡੂ ਵਾਲੇ ਕਹਿੰਦੇ ਦਹੀਂ ਵੀ ਹਿੰਦੀ 'ਚ ਨਹੀਂ ਲਿਖਣ ਦੇਣਾ ਸਾਡਾ, ਤੁਸੀਂ ਮਤਲਬ ਕਿ ਉਹੀ ਲਿਖੋ ਜੋ ਅਸੀਂ ਕੀ ਕਹਿੰਦੇ ਉਹਨੂੰ, ਤਾਇਰ, ਹਾਂਜੀ, ਹੈ ਨਾ, ਉਹੀ ਲਿਖਣਾ ਪਊਗਾ। ਤੇ ਉੱਥੇ ਦੀ ਸਰਕਾਰ ਤੱਕ ਨਾਲ ਖੜ ਗਈ ਕਿ ਹਿੰਦੀ ਜਬਰੀ ਲਾਗੂ ਕਰ ਰਹੇ ਹੋ, ਸਾਨੂੰ ਮਨਜ਼ੂਰ ਨਹੀਂ। ਸੋ ਪਰ ਇੱਧਰ ਸਾਡੇ ਵਾਲੇ ਇਸ ਮਸਲੇ ਤੇ ਬੋਲਦੇ ਨੇ। ਇੱਥੇ ਸਾਰਾ ਕੁਝ ਸੈਂਟਰ ਦਾ ਅਦਾਰਾ ਹੋਵੇ। ਉਹਨੇ ਸੈਂਟਰ ਦਾ ਅਦਾਰਾ ਸੀ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ, ਉਹਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਤਾਮਿਲਨਾਡੂ 'ਚ। ਤੇ ਇੱਥੇ ਸਾਡਾ ਰੇਲਵੇ ਸਟੇਸ਼ਨ ਦੇਖ ਲਓ, ਇੱਥੇ ਰੇਡੀਓ ਸਟੇਸ਼ਨ ਦੇਖ ਲਓ, ਇੱਥੇ ਦੂਰਦਰਸ਼ਨ ਦੇਖ ਲਓ, ਉੱਥੇ ਹਿੰਦੀ ਉੱਪਰ ਹੈ, ਕਹਿੰਦੇ ਜੀ ਸੈਂਟਰ ਦਾ ਅਦਾਰਾ। ਤੇ ਇੱਥੇ ਬਾਕੀ ਰੇਲਵੇ ਸਟੇਸ਼ਨ ਗੁਜਰਾਤ, ਬੰਗਾਲ 'ਚ ਜਾ ਕੇ ਦੇਖ ਲਓ, ਉੱਥੇ ਉਹਨਾਂ ਦੀ ਆਪਣੀ ਭਾਸ਼ਾ ਉੱਪਰ ਹੈ। ਇਹਦਾ ਮਤਲਬ ਸਾਡੀ ਨਲਾਇਕੀ ਹੈ, ਸਾਡੀਆਂ ਸਰਕਾਰਾਂ ਦੀ ਨਲਾਇਕੀ ਹੈ ਕਿ ਅਸੀਂ ਆਪਣੀ ਪੰਜਾਬੀ ਨੂੰ ਉੱਪਰ ਨਹੀਂ ਲਿਖਵਾ ਪਾ ਰਹੇ, ਅਸੀਂ ਆਪਣੀ ਪੰਜਾਬੀ ਨੂੰ ਰੁਤਬਾ। ਤੇ ਪਰ ਆਹ IPL ਦੇ ਨਾਲ ਇੱਕ ਚਰਚਾ ਛਿੜੀ ਹੈ ਔਰ ਚੰਗੀ ਪਹਿਲ ਕਦਮੀ ਹੈ। ਸ਼ਾਇਦ ਇਹਦੇ ਨਾਲ ਸਾਡੀਆਂ ਹੋਰ ਸੰਸਥਾਵਾਂ ਨੂੰ, ਹੋਰ ਧਿਰਾਂ ਨੂੰ ਸਮਝ ਆ ਜਾਵੇ ਕਿ ਹਾਂ ਇਹ ਮਾਂ ਬੋਲੀ ਲਈ ਕੁਝ ਕੀਤਾ ਜਾ ਸਕਦਾ, ਤਾਂ ਉਹਨੂੰ ਉਨੀ ਮਾਨਤਾ ਮਿਲਦੀ ਆ। IPL ਇਸ ਵਾਰ 12 ਭਾਸ਼ਾਵਾਂ 'ਚ ਹੋਣ ਜਾ ਰਿਹਾ, ਉਹਦੀ ਕਮੈਂਟਰੀ 12 ਭਾਸ਼ਾਵਾਂ 'ਚ ਹੋਣੀ ਹੈ, ਜਿਸ 'ਚੋਂ 11 ਖੇਤਰੀ ਭਾਸ਼ਾਵਾਂ, ਹਿੰਦੀ ਵੀ ਉਹਨਾਂ 'ਚ ਖੇਤਰੀ ਭਾਸ਼ਾਵਾਂ 'ਚ ਸ਼ਾਮਲ ਹੈ, ਪਰ ਪੰਜਾਬੀ ਵੀ ਇਸ ਵਾਰ ਕਮੈਂਟਰੀ 'ਚ ਸ਼ਾਮਲ ਹੈ। ਤੇ 12ਵੀਂ ਭਾਸ਼ਾ ਅੰਗਰੇਜ਼ੀ ਹੈ। ਬਕਾਇਦਾ ਤੌਰ ਤੇ ਪੰਜਾਬੀ ਦੇ ਵਿੱਚ ਅੱਜ ਤੋਂ ਸ਼ੁਰੂ ਹੋ ਰਿਹਾ IPL, ਹੈ ਨਾ, 16ਵਾਂ ਸੀਜ਼ਨ ਹੈ ਇਹ IPL ਦਾ। ਭਾਰਤੀ ਸਮੇਂ ਅਨੁਸਾਰ ਸਾਡੇ ਅੱਜ ਰਾਤ ਨੂੰ 7:30 ਵਜੇ ਤੋਂ ਮੈਚ ਸ਼ੁਰੂ ਨੇ। ਸੋ ਉਹਦੇ ਵਿੱਚ ਜਿਹੜੀਆਂ 12 ਭਾਸ਼ਾਵਾਂ 'ਚ ਕਮੈਂਟਰੀ ਹੋਣੀ ਹੈ, ਰਾਜ ਕਰਨਵੀਰ, ਉਹਦੇ ਵਿੱਚ ਪੰਜਾਬੀ 'ਚ ਜੀ, ਉਹਦੇ ਵਿੱਚ ਬੰਗਾਲੀ 'ਚ, ਉਹਦੇ ਵਿੱਚ ਮਰਾਠੀ 'ਚ ਕਮੈਂਟਰੀ ਹੋਊਗੀ, ਉਹਦੇ ਵਿੱਚ ਗੁਜਰਾਤੀ 'ਚ, ਕੰਨੜ 'ਚ, ਉੜੀਆ 'ਚ, ਭੋਜਪੁਰੀ 'ਚ, ਤੇਲਗੂ 'ਚ, ਮਲਿਆਲਮ 'ਚ, ਤਾਮਿਲ 'ਚ, ਹਿੰਦੀ ਤੇ ਅੰਗਰੇਜ਼ੀ 'ਚ। ਸੋ ਪੰਜਾਬੀ ਤੋਂ ਲੈ ਕੇ ਅੰਗਰੇਜ਼ੀ ਤੱਕ ਬਾਕੀ ਹੋਰ ਖੇਤਰੀ ਭਾਸ਼ਾਵਾਂ ਸਣੇ 12 ਭਾਸ਼ਾਵਾਂ 'ਚ ਇਸ ਵਾਰ ਕਮੈਂਟਰੀ ਹੋਣੀ ਆ। ਮਤਲਬ ਅੰਗਰੇਜ਼ੀ ਦੇ ਵਿੱਚ ਤਾਂ ਨਾਮੀ ਬੰਦੇ ਹੈਗੇ ਨੇ, ਉਹੀ ਕਰਨ ਵਾਲੇ ਸੁਨੀਲ ਗਵਾਸਕਰ ਵਰਗੇ, ਹੈ ਨਾ, ਜਾਂ ਬਾਹਰਲੇ। ਇਸੇ ਤਰ੍ਹਾਂ ਹਿੰਦੀ ਦੇ ਵਿੱਚ ਵੀ ਬਰਿੰਦਰ ਸਹਿਬਾਗ ਵਰਗੇ ਵੀ ਹੈਗੇ। ਵੈਸੇ ਪੰਜਾਬੀ ਅਖਵਾਉਣ ਵਾਲਾ ਸਾਡਾ ਮੁੰਡਾ ਹਰਭਜਨ ਮਾਨ ਵੀ ਹਿੰਦੀ 'ਚ ਕਮੈਂਟਰੀ ਕਰੂਗਾ। ਪਰ ਪੰਜਾਬੀ ਲਈ ਜਿਹੜੇ ਚੁਣੇ ਨੇ ਉਹਨਾਂ 'ਚ ਸ਼ਰਨਦੀਪ ਸਿੰਘ ਹੈ ਤੇ ਅਤੁਲ ਬਾਸਨ ਹੈ, ਇਹ ਬੰਦੇ ਜਿਹੜੇ ਪੰਜਾਬੀ 'ਚ ਕਮੈਂਟਰੀ ਕਰਨਗੇ। ਸੋ ਇਸ ਲਈ ਇਸ ਵਾਰ ਜਿਹੜਾ ਇਹਨਾਂ ਦਾ ਉਹ ਹੈਗਾ IPL, ਮਤਲਬ ਕਿ 2 ਥਾਵਾਂ ਤੇ ਆਉਣਾ, ਸਟਾਰ TV ਤੇ ਆਉਣਾ ਤੇ ਜੀਓ ਸਿਨੇਮੇ ਤੇ ਆਉਣਾ। ਤੇ ਜੀਓ ਸਿਨੇਮੇ ਦੇ ਉੱਤੇ ਜਿਹੜੀ ਪੰਜਾਬੀ ਕਮੈਂਟਰੀ ਆ, ਉਹਦੇ ਵਿੱਚ ਸ਼ਰਨਦੀਪ ਸਿੰਘ ਤੇ ਅਤੁਲ ਬਾਸਨ ਕਮੈਂਟਰੀ ਕਰਦੇ ਨਜ਼ਰ ਆਉਣਗੇ। ਇੱਕ ਚੰਗੀ ਖਬਰ ਹੈ, ਸਕੂਨ ਦਿੰਦੀ ਹੈ ਕਿ ਠੀਕ ਹੈ, ਇਹਨਾਂ ਨੂੰ ਸਮਝ ਆਈ ਕਿ ਘੱਟੋ ਘੱਟ ਖੇਤਰੀ ਭਾਸ਼ਾਵਾਂ ਨੂੰ ਅਸੀਂ ਪ੍ਰਫੁੱਲਤ ਕਰਕੇ ਹੋਰ ਲੋਕਾਂ ਨੂੰ ਆਪਣੇ ਨਾਲ ਜੋੜ ਸਕਦੇ ਹਾਂ, ਕਿਉਂਕਿ ਇਹਨਾਂ ਦੇ ਦਰਸ਼ਕ ਵਧਾਉਣੇ ਆ। ਇਹਨੂੰ ਪਤਾ ਕਿ ਜਿਹੜੇ ਭਾਸ਼ਾ ਵਾਲੇ ਦਰਸ਼ਕ ਜੋੜਨ। ਇਹ ਗੱਲ ਸਾਡੀਆਂ ਸਰਕਾਰਾਂ, ਸਾਡੀਆਂ ਸੰਸਥਾਵਾਂ, ਸਾਡੇ ਨੁਮਾਇੰਦਿਆਂ ਨੂੰ ਕਿਉਂ ਸਮਝ ਨਹੀਂ ਆ ਰਹੀ, ਮੈਨੂੰ ਇਹ ਪੀੜ ਹੈ। ਜੀ ਇੱਥੇ ਤਾਂ ਸਰਕਾਰੀ ਆਦੇਸ਼ਾਂ, ਅਦਾਲਤੀ ਹੁਕਮਾਂ ਤੋਂ ਬਾਅਦ 'ਚ ਨਹੀਂ ਜਿਹੜਾ ਇਹ ਨਹੀਂ, ਸਰਕਾਰ ਆਪ ਕਹਿੰਦੀ ਹੈ ਕਿ ਪੰਜਾਬੀ ਬੋਰਡਾਂ ਤੇ ਲਿਖੋ, ਪੰਜਾਬੀ 'ਚ ਕੰਮ ਕਰੋ, ਚਿੱਠੀ ਪੱਤਰ ਆਦਾਨ ਕਰੋ, 3 ਕਰੋੜ ਪੰਜਾਬੀਆਂ ਨੂੰ ਜਵਾਬ ਦੇ। ਨੁਮਾਇੰਦਾ ਫਿਰ ਸਾਡਾ ਹਿੰਦੀ 'ਚ ਬੋਲਣ ਲੱਗ ਜਾਂਦਾ। ਸਹੀ ਗੱਲ ਹੈ ਜੀ। ਜਾਂਦੇ ਗੱਲਬਾਤ ਕਰੀਏ ਦੀਪਕ ਜੀ, ਪੰਜਾਬੀ ਸਿੱਖ ਬੰਗਾ, ਇਸ ਦੇ ਹੱਥ ਹੋਵੇਗੀ ਹੁਣ ਵਰਲਡ ਬੈਂਕ ਦੀ ਚਾਬੀ। ਬਿਲਕੁਲ ਜੀ, ਵਰਲਡ ਬੈਂਕ ਦੀ ਚਾਬੀ ਵੈਸੇ ਤਾਂ ਹਮੇਸ਼ਾ ਅਮਰੀਕਾ ਦੇ ਹੱਥੇ ਰਹੀ ਹੈ। ਵੈਸੇ ਤਾਂ ਜਿੰਨੇ ਵੀ ਮੁਲਕ ਹੁੰਦੇ ਨੇ ਉਹ ਲਗਭਗ ਅਮਰੀਕਾ ਮੂਹਰੇ ਆਪਣਾ ਬੰਦਾ ਹੀ ਨਹੀਂ ਖੜਾ ਕਰਦੇ ਕੋਈ। ਤੋ ਇਸ ਵਾਰ ਜਲੰਧਰ ਨਾਲ ਸੰਬੰਧਿਤ ਨੇ ਜਿਹੜੇ ਅਜੇ ਸਿੰਘ ਬੰਗਾ, ਹੈ ਨਾ, ਉਹ ਵੀ ਮਤਲਬ ਕਿ ਅਮਰੀਕਾ ਦੇ ਹੀ ਨੁਮਾਇੰਦੇ ਨੇ, ਹੈ ਨਾ। ਅਮਰੀਕਾ ਵੱਲੋਂ ਉਹਨਾਂ ਦੀ ਨੁਮਾਇੰਦਗੀ ਕੀਤੀ ਗਈ ਹੈ। ਉੱਥੇ ਰਾਸ਼ਟਰਪਤੀ ਨਾਲ ਉਹਨਾਂ ਦਾ ਜਿਹੋ ਜਿਹਾ ਰੁਤਬਾ ਹੈ, ਉਹਨਾਂ ਨਾਲ ਉਹਨਾਂ ਦਾ ਤਾਲਮੇਲ ਹੈ। ਸੋ ਉਹਨਾਂ ਨੇ ਉਹਦੇ ਭਰੋਸਾ ਪ੍ਰਗਟਾਉਂਦੇ ਉਹਨਾਂ ਦਾ ਨਾਂ ਅੱਗੇ ਕੀਤਾ। ਪਰ ਉਹ ਮੂਲ ਪੰਜਾਬੀ ਨੇ, ਸਿੱਖ ਪਰਿਵਾਰ ਚੋਂ ਨੇ, ਪੰਜਾਬ ਦੇ ਜਲੰਧਰ ਖੇਤਰ ਨਾਲ ਸੰਬੰਧਿਤ ਰੱਖਦੇ ਨੇ, ਬੇਸ਼ੱਕ ਪੂਣੇ 'ਚ ਪੈਦਾ ਹੋਏ ਨੇ, ਹੈ ਨਾ। ਉਹਨਾਂ ਦੇ ਬਾਪੂ ਲੈਫਟੀਨੈਂਟ ਜਨਰਲ ਰਿਟਾਇਰਡ ਨੇ ਹਰਭਜਨ ਸਿੰਘ ਬੰਗਾ ਹੋਰੀ। ਸੋ ਉਹਨਾਂ ਦੇ ਸਪੂਤ ਵੱਡਾ ਨਾਮਣਾ ਖੱਟ ਕੇ ਇਸ ਅਹੁਦੇ ਤੱਕ ਪਹੁੰਚੇ ਨੇ। ਸੋ ਕੱਲ ਆਖਰੀ ਦਿਨ ਸੀਗਾ, ਬੁੱਧਵਾਰ
ਦੀ ਸ਼ਾਮ ਤੱਕ ਮਤਲਬ ਆਖਰੀ ਸਮਾਂ ਸੀਗਾ ਕਿ ਕਿਸੇ ਵੀ ਦੇਸ਼ ਦੇ ਨੁਮਾਇੰਦੇ ਨੇ ਇਹਦੇ ਲਈ ਇਸ ਅਹੁਦੇ ਦੇ ਲਈ ਆਪਣਾ ਨਾਂ ਨਹੀਂ ਭੇਜਿਆ, ਆਪਣਾ ਪੈਨਲ ਨਹੀਂ ਭੇਜਿਆ। ਸੋ ਇਸ ਲਈ ਅਜੇ ਬੰਗਾ ਦਾ ਨਿਰਵਿਰੋਧ ਚੁਣਿਆ ਜਾਣਾ ਤੈਅ ਆ। ਸੋ ਵਰਲਡ ਬੈਂਕ ਦੀ ਚਾਬੀ ਹੁਣ ਮਤਲਬ ਅਜੇ ਬੰਗਾ ਦੇ ਰਾਹੀਂ ਤੁਸੀਂ ਕਹਿ ਸਕਦੇ ਹੋ ਪੰਜਾਬੀ ਮੂਲ ਦੇ ਸਿੱਖ ਨੁਮਾਇੰਦੇ ਦੇ ਹੱਥ ਆ ਰਹੀ ਆ। ਸੋ ਇਹ ਮਾਣ ਵਾਲੀ ਗੱਲ ਹੈ, ਖੁਸ਼ੀ ਵਾਲੀ ਗੱਲ ਹੈ। ਔਰ ਭਾਰਤ ਨੇ ਵੀ ਇਹਨਾਂ ਦਾ ਇਸ ਉਮੀਦਵਾਰੀ ਦਾ ਸਮਰਥਨ ਕੀਤਾ। ਸੋ ਇੱਕ ਵਾਰ ਕੈਨੇਡਾ ਦਾ ਦੌਰ ਆਇਆ ਸੀਗਾ ਕਿ ਉੱਥੇ ਅਸੀਂ ਦੇਖਿਆ ਕਿ ਉੱਥੇ ਦਾ ਵਿੱਤ ਮੰਤਰੀ ਵੀ ਪੰਜਾਬੀ ਮੂਲ ਦਾ ਜੀ ਤੇ ਉੱਥੇ ਦਾ ਰੱਖਿਆ ਮੰਤਰੀ ਵੀ, ਇਸ ਲਈ ਉੱਥੇ ਖਜ਼ਾਨੇ ਦੀ ਚਾਬੀਆਂ ਵੀ ਸਾਡੇ ਕੋਲ ਸੀ, ਸੁਰੱਖਿਆ ਵੀ ਸਾਡੇ ਕੋਲ ਸੀ, ਤੇ ਹੁਣ ਤਾਂ ਵਰਲਡ ਬੈਂਕ ਦੀ ਚਾਬੀ ਆਪਣੇ ਕੋਲ ਆ ਰਹੀ ਆ। ਸੋ ਇਹ ਮਾਣ ਵਾਲੀ ਗੱਲ ਹੈ ਜੀ। ਜੀ ਬਿਲਕੁਲ, ਕਾਫੀ ਮੰਨਿਆ ਪ੍ਰਮੰਨਿਆ ਜਿਹੜਾ ਨਾਮ ਆ ਵੀਜ਼ਾ ਬੈਂਕ, ਇਦਾਂ ਦੇ ਜਿਹੜੇ ਕਾਰਡ ਉਹਨਾਂ ਦੇ ਜਿਹੜੇ ਆ ਇਹ CEO ਵੀ ਰਹਿ ਚੁੱਕੇ ਆ। ਕਾਫੀ ਜਿਹੜਾ ਵਧੀਆ ਨਾਮ ਇਹਨਾਂ ਨੇ ਖੱਟਿਆ ਆ। ਸੋ ਇਹਨਾਂ ਨੂੰ ਆਪਾਂ ਵਧਾਈ ਦਿੰਦੇ ਆ। ਤੇ ਹੋਪਫੁਲੀ ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਮੁਲਕ ਨੇ ਦੀਪਕ ਜੀ ਜਿਨ੍ਹਾਂ ਨੂੰ ਲੋੜ ਪਈ ਰਹਿੰਦੀ ਆ ਵਰਲਡ ਬੈਂਕ ਦੀ, ਤੇ ਚਲੋ ਕੁਝ ਪੋਜ਼ਿਟਿਵ ਜਿਹੜਾ ਉਹ ਕਰਕੇ ਵੀ ਜਿਹੜਾ ਉਹ ਦਿਖਾਉਣ, ਉਹ ਵੀ ਨਾਲ ਦੇ ਨਾਲ ਆਪਾਂ ਦੇਖਦੇ ਰਹਾਂਗੇ। ਤੇ ਬਹੁਤ ਸ਼ੁਕਰੀਆ ਦੀਪਕ ਸ਼ਰਮਾ ਚਨਾਥਲ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਧੰਨਵਾਦ। ਮਿਲਦੇ ਹਾਂ ਕੱਲ ਨੂੰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਆ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ, ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।